एडे वो लोग वफादार सन, जिन्हों कोल रखते सन ना, ਉਹਦੀ ਪੂਰੀ ਪਾਲਿਆ ਅੱਲਾ ਦੀ ਕਸਮ ਹੈ, ਤੇ ਪੂਰਾ ਭਾਰ ਝੁਕ ਲਿਆ। ਐਡੇ ਕਮਜ਼ੋਰ ਵੀ ਨਹੀਂ ਹੁੰਦਾ, ਕਮਜ਼ੋਰ ਵੀ ਨਹੀਂ ਸਨ, ਤਗੜੇ ਲੋਕ ਗੱਲਬਾਤ ਵਾਲੇ ਸਨ। ਮੇਰੇ ਰਿਸ਼ਤੇਦਾਰ ਚ ਦਿੱਤੂ ਚੌਂਕੀਦਾਰ ਤੇ ਖੇੜਾ ਲੰਬੜਦਾਰ ਤੇ ਕਲਮ ਕਹਿਰ ਦੀ ਤੇ ਸ਼ਾਮਤ ਸ਼ਹਿਰ ਦੀ। ਅੱਛਾ, ਸਾਡੇ ਇਸ ਪਿੰਡ ਨਾਲ ਦੁਬਾਰਾ 75 ਸਾਲ ਬਾਅਦ ਕਨੈਕਟ ਹੋਣ ਦਾ ਮੌਕਾ ਮਿਲਿਆ। ਸਹੀ ਗੱਲ ਹੈ। ਤੇ ਸਾਡੀ ਤੇ ਇਨਸ਼ਾਅੱਲਾ ਹੋਰ ਵੀ ਅੱਗੇ ਵੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੀਏ। ਸਾਡੇ ਪਿੰਡ ਦੇ 2 ਲੰਬੜਦਾਰ ਸਨ, ਇੱਕ ਸ਼ੰਗਾਰਾ ਲੰਬੜ ਸਨ, ਇੱਕ ਸਰਦਾਰ ਖੇੜਾ ਸਿੰਘ ਲੰਬੜਦਾਰ ਸੀ। ਸਰਦਾਰ ਖੇੜਾ ਸਿੰਘ ਦੀ ਫੈਮਿਲੀ ਇਸ ਵਕਤ ਮਮੂਦਪੁਰ ਪਟਿਆਲਾ ਅੱਛਾ, ਬੈਠੀ ਏ। ਸਹੀ ਸਹੀ। ਉਹਨਾਂ ਦਾ ਬੇਟਾ ਅੱਗੋਂ ਦਲੀਪ ਸਿੰਘ ਜਿਨ੍ਹਾਂ ਦੀ ਤੁਹਾਨੂੰ ਸਟੋਰੀ ਦੱਸੀ ਨੇ ਬਜ਼ੁਰਗ, ਉਹਨਾਂ ਦਾ ਜਿਹੜੇ ਪੋਤਰਾ ਏ ਹਰਮਿੰਦਰ ਸਿੰਘ ਵੜੈਚ, ਅੱਛਾ, ਉਹਨੇ ਜਦੋਂ ਇਹ ਵੀਡੀਓ ਵੇਖੀ ਤੇ ਮੇਰਾ ਅੱਗੇ ਵੀ ਉਹਦੇ ਨਾਲ ਰਾਬਤਾ ਹੈ ਸੀ, ਲੇਕਿਨ ਉਹਨੂੰ ਬੜਾ ਅੱਛਾ ਲੱਗਾ, ਬੜਾ ਖੁਸ਼ ਹੋਇਆ। ਉਹਨੇ ਮੈਨੂੰ ਰਿਕੁਐਸਟ ਕੀਤੀ ਕਿ ਬਜ਼ੁਰਗਾਂ ਨੂੰ, ਜਿਹੜੇ ਸਾਡੇ ਪਿੰਡ ਦੇ ਬਜ਼ੁਰਗ ਨੇ ਨਾ, ਕਮ ਸੇ ਕਮ ਉਹਨਾਂ ਨੂੰ ਮੇਰੇ ਵੱਲੋਂ ਕੋਈ ਤੋਹਫਾ ਜ਼ਰੂਰ ਦੇਣਾ ਹੈ ਤੁਸੀਂ। ਉਹ ਜਦੋਂ ਜੁੜ ਕੇ ਗਏ ਨੇ ਨਾ, ਤੇ ਖੇੜੇ ਲੰਬੜ ਦੀ ਨੂੰਹ ਜਿਹੜੀ ਏ, ਉਹ ਪਿੰਡ ਦੇ ਬੱਲਾਂ ਦੀ ਸੀ। ਉਹ ਸਮਝਿਆ ਮੈਂ ਪੇਕੇ ਜਾ ਰਹਾ, ਆਪਣੇ ਪੇਕੇ। ਉਹ ਨਹਿਰੇ ਚੜ ਗਈ, ਜੂਜਾ ਜਸਾ ਘਟ ਹੋ ਗਿਆ ਸ਼ੇਰੇ ਦੇ ਕੋਲ ਨੂੰ। ਉਹ ਕੱਲੀ ਚਲੀ ਗਈ, ਉਹ ਕੱਲੀ ਬੰਦੇ ਤੇ ਖੂਤੇ ਸਨ। ਅੱਛਾ, ਉਹ ਫਿਰ ਸਮਝਿਆ ਮੈਂ ਪੇਕਿਆਂ ਨੂੰ ਜਾ ਮਿਲਦੀ ਹਾਂ। ਉੱਥੇ ਗਈ ਤੇ ਘਰ ਪੇਕਾ ਵੀ ਕੋਈ ਨਾ, ਉਹ ਵੀ ਨਿਕਲ ਗਏ। ਫਿਰ ਉਹ ਪੱਜ ਕੇ ਪਿਛਾਂ ਆਈ, ਫਿਰ ਆ ਗਈ ਪਖੜਿਆ ਤੇ ਸ਼ਦੈਨ ਹੋ ਗਈ। ਸ਼ੁਦੈਨ ਹੋ ਗਈ। ਜਵਾਨ ਕੁੜੀ ਸੀ, ਜਵਾਨ ਤਾਜ਼ਾ ਵਿਆਹ ਹੋਇਆ ਸੀ। ਸਹੁਰੇ ਵੀ ਉਹਦੇ ਇੱਥੋਂ ਚਲੇ ਗਏ ਸੀ। ਜੀ ਸਹੁਰੇ ਉਹਨੂੰ दुआ करने अल्लाह कायम दायम रखे, माल जान च खैर रवे किसू, अल्लाह उसकी तंदुरुस्ती दे, अल्लाह आबाद रखे, अल्लाह ताला सदा ही आबाद रखे भाई नूं। ਤੇ ਬਕਾਇਦਾ ਇਹ ਸੁੰਦਰ ਸਿੰਘ ਕਿਆ ਨੇ ਸਾਡੀਆਂ ਫੁੱਫੀਆਂ ਨੂੰ ਮੱਝਾਂ ਦਿੱਤੀਆਂ ਨੇ, ਚੋਰੀ ਖਾਰੇ ਲਾਈ। ਅੱਛਾ, ਹਾਂਜੀ, ਇਹਦਾ ਮਤਲਬ ਇੰਨਾ ਕਰਦੇ ਸੀ। ਅੱਲਾ ਦੀ ਕਸਮ, ਉਹਨਾਂ ਮੱਝਾਂ ਦਿੱਤੀਆਂ ਨੇ, ਝੋਟੀ ਦਿੱਤੀ ਸਾਨੇ ਆਸ਼ਾ ਫੁੱਫੀ ਆਸ਼ਾ ਨੂੰ। ਬੜਾ ਕਰਦੇ ਸਨ ਜੀ, ਬਹੁਤ। ਤੇ ਜਦੋਂ ਸੁੰਦਰ ਸਿੰਘ ਵਡੇਰਾ ਸੀ ਇੱਥੇ ਰਹਿ ਗਿਆ ਸੀ, ਸਾਡੀ ਦਾਦੀ ਨੇ ਆਖਣਾ ਕਰਨਾ ਇਹਨਾਂ ਨੂੰ ਜਾਓ, ਉਹ ਖੂਹ ਤੇ ਹੀ ਰਹਿ ਗਿਆ ਸੀ। ਉਹ ਖੂਹ ਵਡੇਰਾ ਹੋਇਆ ਸੀ, ਉਹ ਰਹਿੰਦੇ ਹੀ ਖੂਹ ਤੇ ਸੀ। ਖਾਂਗੜ ਮੱਝ ਚੋ ਲੈਂਦਾ ਸੀ ਘਰੋਂ, ਇੱਕ ਪਰੌਂਠਾ ਆਉਂਦਾ ਸੀ ਸਾਈ ਨਾਲ, ਤੇ ਉਹ ਬਾਹੋਂ ਕਾੜ ਕੇ ਤੇ ਉਹ ਹੀ ਪੀਂਦਾ ਹੁੰਦਾ। ਸਭ ਤੋਂ ਪਹਿਲਾਂ ਸਾਰੇ ਦੋਸਤਾਂ ਤੇ ਮਿੱਤਰ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ। ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਪਿੰਡ ਭਖੜਾਵਾਲੀ ਦੇ ਸਾਰੇ ਦੋਸਤ ਮਿੱਤਰਾਂ ਦਾ, ਜਿਨ੍ਹਾਂ ਨੇ 72 ਸਾਲਾਂ ਬਾਅਦ ਵੀ ਸਾਡੇ ਖਾਨਦਾਨ ਨੂੰ ਯਾਦ ਰੱਖਿਆ ਤੇ ਅੱਜ ਵੀ ਸਾਨੂੰ ਯਾਦ ਕਰਦੇ ਨੇ। ਖਾਸ ਤੌਰ ਤੇ ਬਾਬਾ ਨਵਾਬ ਚੰਦੜ ਤੇ ਰਾਣਾ ਵੀਰ ਤੇ ਵੀਰ ਤਿਆ ਵੀਰ, ਜਿਨ੍ਹਾਂ ਕਰਕੇ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਦੇ ਪਏ ਹਾਂ। ਉਹ ਬਹੁਤ ਮੇਰੇ ਨੇੜੇ ਮਿੱਤਰ ਨੇ ਤੇ ਮੈਨੂੰ ਅੱਜ ਵੀ ਯਾਦ ਕਰਦੇ ਨੇ ਤੇ ਸਾਨੂੰ ਮਾਣ ਹੁੰਦਾ। ਉਹ ਮੇਰੇ ਬਜ਼ੁਰਗਾਂ ਨਾਲ ਬਹੁਤ ਉਹਨਾਂ ਦੀ ਸਾਂਝ ਸੀ ਤੇ ਉਹ ਸਾਨੂੰ ਉਹਨਾਂ ਦੀ ਗੱਲਾਂ ਦੱਸਦੇ ਨੇ। ਮੈਂ ਹਰਮਿੰਦਰ ਸਿੰਘ ਵੜੈਚ, ਪਿਤਾ ਜੀ ਸਰਦਾਰ ਗੁਰਚਰਨ ਸਿੰਘ ਵੜੈਚ, ਦਾਦਾ ਜੀ ਸਰਦਾਰ ਦਲੀਪ ਸਿੰਘ ਵੜੈਚ, ਪੜਦਾਦਾ ਸਰਦਾਰ ਖੇੜਾ ਸਿੰਘ ਵੜੈਚ, ਜੋ ਕਿ ਆਪਣੇ ਭਖੜਾਵਾਲੀ ਪਿੰਡ ਦੇ ਰਹਿਣ ਵਾਲੇ ਸਨ, ਉੱਥੋਂ ਆਏ ਸਨ। ਤੇ ਬਚਪਨ ਦੇ ਵਿੱਚ ਅਸੀਂ ਬਹੁਤ ਆਪਣੇ ਦਾਦਾ ਜੀ ਤੋਂ ਮੈਂ ਕਿੱਸੇ ਸੁਣਦਾ ਰਿਹਾ ਕਿ ਉਹਨਾਂ ਦਾ ਉੱਥੇ ਮਿੱਤਰ ਪਿਆਰੇ ਸਨ, ਕੀ ਉਹਨਾਂ ਨਾਲ ਹੋਇਆ, ਉਹ ਸਾਰਾ ਕੁਛ ਮੈਂ ਦਾਦਾ ਜੀ ਸੁਣਿਆ। ਇੱਕ ਗੱਲ ਮੈਂ ਇੱਥੇ ਹੋਰ ਦੱਸਣੀ ਚਾਹੁੰਦਾ, ਜਿੱਥੇ 47 ਦੀ ਵੰਡ ਵੇਲੇ ਆਪਣੇ ਸਿੱਖਾਂ ਦਾ ਜ਼ੁਲਮ ਹੋਏ, ਉੱਥੇ ਕੁਛ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ ਮੁਸਲਮਾਨ ਵੀਰ ਵੀ ਬਹੁਤ ਸਨ। ਜੋ ਕਿੱਸਾ ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਆਪਣੇ ਦਾਦਾ ਜੀ ਤੋਂ ਬਚਪਨ ਵਿੱਚ ਸੁਣਿਆ ਸੀ। ਇਹ ਗੱਲ ਇੱਦਾਂ ਹੋਈ ਸੀ ਕਿ ਮੇਰੇ ਜਦੋਂ ਵੰਡ ਹੋਈ 47 ਵੇਲੇ, ਉਦੋਂ ਸਾਡੇ ਕੁਛ ਬਜ਼ੁਰਗ ਉੱਥੇ ਰਹਿ ਗਏ ਸਨ ਤੇ ਕੁਛ ਲੋਕੀ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ, ਪਰ ਕੁਛ ਮੁਸਲਮਾਨ ਵੀਰਾਂ ਨੇ ਆਪਣੀ ਜਾਨ ਤੇ ਖੇਡ ਕੇ ਉਹਨਾਂ ਦੀ ਜਾਨ ਬਚਾਈ। ਤੇ ਮੇਰੇ ਪੜਦਾਦਾ ਜੀ ਸਰਦਾਰ ਖੇੜਾ ਸਿੰਘ ਲੰਬੜਦਾਰ, ਉਹ 3 ਮਹੀਨੇ ਬਾਅਦ ਉੱਥੋਂ ਵਾਪਸ ਸਹੀ ਸਲਾਮਤ ਆਪਣੇ ਪਰਤੇ ਸਨ। ਉਹਨਾਂ ਨੂੰ ਉੱਥੋਂ ਦੇ ਮੁਸਲਮਾਨ ਵੀਰਾਂ ਨੇ ਆਪਣੇ ਘਰ ਰੱਖਿਆ 3 ਮਹੀਨੇ, ਉਹਨਾਂ ਦੀ ਹਿਫਾਜ਼ਤ ਕੀਤੀ ਤੇ ਉਹਨਾਂ ਨੂੰ ਭੁਰਕਾ ਪਵਾ ਕੇ ਉਹ ਬਾਰਡਰ ਤੇ ਕੈਂਪ ਦੇ ਵਿੱਚ ਛੱਡ ਕੇ ਗਏ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਤੇ ਅਸੀਂ ਜੋ ਬਚਪਨ ਵਿੱਚ ਉੱਥੋਂ ਮੈਂ ਕਿੱਸੇ ਸੁਣਦਾ ਰਿਹਾ ਦਾਦਾ ਜੀ ਤੋਂ, ਜੇ ਦਿਲ ਕਰਦਾ ਸੀ ਕਿ ਅਸੀਂ ਆਪਣਾ ਪਿੰਡ ਵੇਖੀਏ। ਤੇ ਮੈਂ ਖਾਸ ਤੌਰ ਤੇ ਆਪ ਵੀਰ ਦਾ ਬਹੁਤ ਧੰਨਵਾਦ ਹਾਂ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਉਹ ਵੀਡੀਓ ਅਸੀਂ ਸਾਰਿਆਂ ਨੇ ਵੇਖੀ ਤੇ ਬੜਾ ਮਾਣ ਹੁੰਦਾ ਵੀ ਉਹ ਪਿੰਡ ਵੜੈਚਾਂ ਦਾ ਸਭ ਦਾ ਪੰਜਾਬ ਚੈਨਲ TV ਉੱਪਰ ਪਈ ਹੈ, ਜੋ ਵੀਰ ਵੇਖਣ ਜਾਂਦੇ ਵੇਖ ਸਕਦੇ ਨੇ। ਤੇ ਉਹ ਮੈਂ ਆਪਣੇ ਪਰਿਵਾਰ ਨੂੰ ਵਿਖਾਈ ਤੇ ਬੜਾ ਸਾਨੂੰ ਮਾਣ ਹੋਇਆ ਵੀ ਸਾਡੇ ਬਜ਼ੁਰਗ ਨੇ ਜਾਂ ਸਾਡੇ ਵੀਰ ਨੇ ਸਾਨੂੰ ਅੱਜ ਯਾਦ ਕਰਦੇ ਨੇ। ਅਸੀਂ ਬਹੁਤ ਮਾਣ ਮਹਿਸੂਸ ਕਰਦੇ ਉਹਨਾਂ ਤੇ ਦਿਲੋਂ ਧੰਨਵਾਦੀ ਹਾਂ, ਉਹ ਸਾਨੂੰ ਯਾਦ ਕਰਦੇ ਨੇ। ਤੇ ਅੱਜ ਅਸੀਂ ਭਾਵੇਂ
ਮੈਂ ਇਸ ਟਾਈਮ ਇੰਗਲੈਂਡ ਦੇ ਵਿੱਚ ਹਾਂ ਤੇ ਮੇਰੇ ਚਾਚਾ ਜੀ ਦਾ ਬੇਟਾ ਕੈਨੇਡਾ ਹੈ, 2 ਚਾਚਾ ਜੀ ਵੀ ਕੈਨੇਡਾ ਨੇ। ਸਾਰੇ ਪਰਿਵਾਰ ਬਹੁਤ ਅਸੀਂ ਖੁਸ਼ ਮੰਗਣਾ। ਪਰ ਅਸੀਂ ਭਾਵੇਂ ਬਾਹਰ ਆ ਗਏ ਆ, ਪਰ ਅੱਜ ਵੀ ਆਪਣੀ ਮਿੱਟੀ ਨਾਲ ਅਸੀਂ ਜੁੜੇ ਹੋਏ ਆ ਤੇ ਸਾਡੀ ਦਿਲੀ ਇੱਕ ਤਮੰਨਾ ਹੈ ਕਿ ਕਦੀ ਅਸੀਂ ਪਾਕਿਸਤਾਨ ਜਾਈਏ, ਆਪਣਾ ਪਿੰਡ ਵੇਖੀਏ ਤੇ ਮਹਾਰਾਜ ਨੇ ਚਾਹਿਆ ਜ਼ਰੂਰ ਜਾਵਾਂਗੇ। ਅਸੀਂ ਖੁਸ਼ੀ ਮੰਗਣਾ, ਸਾਰੇ ਹੱਸਦਾ ਖੇਡਦਾ ਪਰਿਵਾਰ ਹੈ। ਇਸ ਟਾਈਮ ਅਸੀਂ ਆਪਣਾ ਪਿੰਡ ਮਹਿਮੂਦਪੁਰ, ਤਹਿਸੀਲ ਗੁੱਲਾ, ਡਿਸਟ੍ਰਿਕਟ ਐਥਲ 'ਚ ਰਹਿੰਦੇ ਪਏ ਆ ਤੇ ਸਾਰੇ ਬੜੇ ਖੁਸ਼ ਆ। ਸਭ ਨੂੰ ਕਿਰਪਾ ਹੈ ਮਹਾਰਾਜ ਦੀ। ਸਾਰੇ ਸਾਡੇ ਪਰਿਵਾਰ ਨੌਕਰੇ ਲੱਗੇ ਨੇ, ਖੁਸ਼ ਮੰਗਣ ਨੇ ਤੇ ਅੱਜ ਬੜੀ ਖੁਸ਼ੀ ਹੁੰਦੀ ਹੈ ਆਪਣੇ ਪਿੰਡ ਦੇ ਲੋਕਾਂ ਨਾਲ ਗੱਲ ਕਰਕੇ। ਉਹ ਸਾਨੂੰ ਬਹੁਤ ਮਾਣ ਕਰਦੇ ਨੇ ਤੇ ਬੜੇ ਕਿੱਸੇ ਸੁਣਾਉਂਦੇ ਨੇ। ਤੇ ਉੱਥੇ ਪਿਆਰ ਸੀ, ਪਹਿਲਾਂ ਪਿਆਰ ਸੀ, ਅੱਜ ਕੱਲ੍ਹ ਇਹ ਰਾਜਨੀਤਾਂ ਨੇ ਜਿਹੜੀਆਂ ਵੰਡਾਂ ਪਾਤੀਆਂ ਨੇ। ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਪਿਆਰ ਨਾਲ ਰਹੋ, ਸਾਰੇ ਆਪਣੇ ਭਰਾ ਨੇ ਤੇ ਆਪਣਾ ਦਿਲੋਂ ਪਿਆਰ ਕਰਦੇ ਨੇ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਆਦਾਬ ਦੋਸਤੋ। ਅੱਜ ਫਿਰ ਅਸੀਂ ਭੱਖੜ ਵਾਲੀ ਆਏ ਹਾਂ ਜੀ। ਬੜਾ ਸਿੱਖਾਂ ਦਾ ਪਿੰਡ ਸੀ ਹੈ। ਅਸੀਂ 2-3 ਮਹੀਨੇ ਪਹਿਲੇ ਵੀ ਇੱਕ ਇੰਟਰਵਿਊ ਕੀਤਾ ਸੀ। ਅੱਜ ਮਜ਼ੀਦ ਸਾਨੂੰ ਇਹ ਤੈਯਬ ਭਾਈ ਨੇ ਉਹਨਾਂ ਨੇ ਬੁਲਾਇਆ ਤੇ ਅੱਜ ਇੱਕ ਹੋਰ ਬਜ਼ੁਰਗ ਸਾਨੂੰ ਉਹ ਮਿਲਵਾਉਣਗੇ ਤੇ ਅੱਜ ਅਸੀਂ ਉਹਨਾਂ ਦਾ ਇੰਟਰਵਿਊ ਕਰਾਂਗੇ। ਅੱਜ ਜਿਹੜਾ ਸਾਹਮਣੇ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਜੀ, ਇਹ ਭੱਖੜੇ ਵਾਲੀ ਜ਼ਿਲ੍ਹਾ ਗੁਜਰਾਂਵਾਲਾ ਦੇ ਬਿਲਕੁਲ ਨਜ਼ਦੀਕ ਪਿੰਡ ਹੈ, 3-4 ਕਿਲੋਮੀਟਰ ਦੇ ਉੱਪਰ। ਤੇ ਇੱਥੋਂ ਦੇ ਅਸੀਂ ਇੱਕ ਬਜ਼ੁਰਗਾਂ ਨੂੰ ਮਿਲਾਂਗੇ ਤੇ ਹੋਰ ਜਿਹੜੀ ਜਾਣਕਾਰੀ ਰਹਿ ਗਈ ਸੀ ਇਸ ਪਿੰਡ ਦੀ ਉਹ ਵੀ ਅਸੀਂ ਤੁਹਾਡੇ ਤੱਕ ਸ਼ੇਅਰ ਕਰਾਂਗੇ। ਆਓ ਚੱਲਦੇ ਹਾਂ ਇਸ ਪਿੰਡ ਦੇ ਵਿੱਚ ਤੇ ਮਿਲਦੇ ਇਹਨਾਂ ਦੇ ਬਜ਼ੁਰਗਾਂ ਦੇ ਨਾਲ। ਇਹ ਜੀ ਸਕੂਲ ਐਲੀਮੈਂਟਰੀ ਭੱਖੜੇ ਵਾਲੀ ਦਾ। ਪੜੀ। ਸਲਾਮ ਵਾਲੇਕਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਬਜ਼ੁਰਗੋ? ਖੈਰ ਬੇਟਾ, ਤੂੰ ਸੁਣਾ? ਅੱਲਾ ਦਾ ਸ਼ੁਕਰ ਜੀ। ਬਜ਼ੁਰਗੋ ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਤਿੰਨਾਂ ਕੋਲੋਂ। ਅੱਛਾ, ਇਹ ਕਿਹੜਾ ਪਿੰਡ ਹੈ? ਸਭ ਤੋਂ ਪਹਿਲੇ ਇਹਦਾ ਨਾਂ ਦੱਸ ਦਿਓ ਜਿੱਥੇ ਅਸੀਂ ਬੈਠੇ ਹਾਂ। ਭੱਖੜੇ ਵਾਲੀ। ਭੱਖੜੇ ਵਾਲੀ ਕਲਾਂ। ਅੱਛਾ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਇੱਕ ਠੱਕਰ ਕੇ ਨੇ, ਹਾਂਜੀ ਇੱਕ ਮਧੂਖਲੀ ਨੇ, ਇੱਕ ਲੱਦਿਆ ਵਾਲਾ, ਇੱਕ ਪਪਨਾਕ ਹੈ, ਸਹੀ ਇੱਕ ਇੱਧਰ ਡੋਗਰਾਂ ਵਾਲਾ ਹੈ। ਬਾਕੀ ਆ 5-7 ਪਿੰਡ ਨੇ। ਗੋਂਦਰਾ ਵਾਲਾ। ਗੋਂਦਰਾ ਵਾਲਾ। ਸਹੀ 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 ਸਹੀ। ਸਭ ਤੋਂ ਪਹਿਲੇ ਆਪਣਾ ਨਾਮ ਦੱਸਣਾ। ਮੇਰੇ ਨਾਲ ਫੈਜ਼ ਅਹਿਮਦ ਹੈ ਫੈਜ਼ ਅਹਿਮਦ ਜੀ। ਤੇ ਤੁਹਾਡਾ ਬਜ਼ੁਰਗੋ? ਨਵਾਬਦੀਨ। ਨਵਾਬਦੀਨ। ਤੁਹਾਡਾ ਜੀ? ਮੁਹੰਮਦ ਇਕਬਾਲ। ਮੁਹੰਮਦ ਇਕਬਾਲ। ਬਜ਼ੁਰਗੋ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਫਕੀਰ ਮੁਹੰਮਦ। ਤੇ ਦਾਦਾ ਜੀ ਦਾ? ਅਲੀ ਗੌਰ ਸੀ ਉਹਦੇ ਨਾਲ। ਅਲੀ ਗੌਸ। ਅੱਜ ਅਸੀਂ ਇਸ ਪਿੰਡ ਦੇ ਬਾਰੇ ਪੁੱਛਣੀਆਂ ਗੱਲਾਂ ਤੁਹਾਡੇ ਤਿੰਨਾਂ ਕੋਲੋਂ। ਜੋ ਜੋ ਤੁਹਾਨੂੰ ਪਤਾ ਹੈ ਨਾ ਉਹਦੇ ਬਾਰੇ ਸਾਨੂੰ ਦੱਸਣਾ। ਅੱਛਾ, ਇਹ ਪਿੰਡ 47 ਤੋਂ ਪਹਿਲੇ ਕਿੱਡਾ ਕੁ ਸੀ? ਛੋਟਾ ਹੀ ਸੀ। ਛੋਟਾ ਪਿੰਡ ਸੀ। ਆ ਕਿੰਨੇ ਕੁ ਸਿੱਖਾਂ ਦੇ ਘਰ ਸਨ? ਘਰ ਹੀ ਸਿੱਖਾਂ ਦੇ ਸਾਰੇ, ਹੋਰ ਤੇ ਥੋੜੇ ਹਨ ਇੱਥੇ। ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ? ਇਹ ਬਾਕੀ ਦੂਜੇ ਕਮੀ ਗੁਮੀ ਹਨ, ਜ਼ਿਮੀਂਦਾਰ ਜਿਹੜੇ ਹਨ ਉਹ ਸਿੱਖ ਹੀ ਸਨ। ਲੰਬੜਦਾਰ ਕਿੰਨੇ ਸਨ? ਲੰਬੜਦਾਰ 2 ਸਨ। ਕੀ ਨਾਂ ਸੀ ਉਹਨਾਂ ਦਾ? ਇੱਕ ਦੇ ਨਾਂ ਤੇ ਖੇੜਾ ਸੀ ਨਾ, ਅੱਛਾ ਖੇੜਾ ਸਿੰਘ, ਅੱਛਾ। ਤੇ ਇੱਕ ਦੇ ਨਾਂ ਸ਼ਿੰਗਾਰਾ ਸਿੰਘ। ਸ਼ਿੰਗਾਰਾ ਸਿੰਘ। 2 ਸ਼ਿੰਗਾਰਾ ਸਿੰਘ। ਹਾਂ। ਸਹੀ ਹੋ ਗਿਆ। ਤੇ ਜ਼ਮੀਨ ਕਿੰਨੀ ਕੁ ਸੀ ਪਿੰਡ ਦੀ? ਇਹ ਪਿੰਡ ਦੀ ਜ਼ਮੀਨ ਸੀ 1450 ਕਮਾ। 1400 ਪੈਲੀ ਸੀ। 1450 ਏਕੜ। 1450 ਏਕੜ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਿੱਖਾਂ ਦਾ ਗੁਰਦੁਆਰਾ ਵੀ ਹੈ ਸੀ ਉਸ ਵੇਲੇ? ਹੈ ਸੀ, ਅਜੇ ਵੀ ਹੈ। ਅਜੇ ਵੀ ਹੈ। ਆ ਸਹੀ ਹੋ ਗਿਆ। ਇੱਥੋਂ ਦੇ ਜਿਹੜੇ ਮਸ਼ਹੂਰ ਡੇਰੇ ਸੀ ਉਹਨਾਂ ਦੇ ਨਾਮਾਂ ਦਾ ਪਤਾ? ਮਸ਼ਹੂਰ ਡੇਰੇ। ਹਾਂਜੀ। ਡੇਰੇ ਅਸੀਂ ਕਲਰ ਵਾਲਾ ਖੂਹ ਸੀ, ਹੈ ਅੱਛਾ ਬਰਖਿਆਂ ਵਾਲਾ ਸੀ ਅੱਛਾ 2, ਤੇ ਪਾਰ ਸਨ ਜਾਂ 3-4 ਡੇਰੇ। ਅੱਛਾ। ਆ ਇੰਨੇ ਕੁ ਡੇਰੇ ਇਹ ਜਿਹੜੇ ਮਸ਼ਹੂਰ ਸਨ ਆ ਇਹ ਸਿੱਖਾਂ ਦੇ ਸਨ? ਸਿੱਖਾਂ ਦੇ। ਸਭ ਸਿੱਖਾਂ ਦੇ। ਖੂਹ ਲੱਗੇ ਸਨ ਵਿੱਚ? ਆ ਹਾਂਜੀ। ਸਹੀ ਹੋ ਗਿਆ। ਸਹੀ। ਕਿੰਨੀ ਉਮਰ ਸੀ ਆਪਣੀ? ਮੇਰੀ ਉਦੋਂ 16-17 ਸਾਲ ਸੀ। ਅੱਛਾ 16-17 ਸਾਲ ਤੇ ਫਿਰ ਬੱਚਾ ਜਵਾਨ ਹੁੰਦਾ ਇੱਕ ਹਿਸਾਬ ਦਾ। ਹਾਂ, ਸ਼ਾਦੀ ਹੋਈ ਸੀ ਮੇਰੀ। ਤੁਹਾਡੀ? ਹਾਂ 47 ਤੋਂ ਪਹਿਲੇ ਹੀ? ਹਾਂ। ਕਿੱਥੇ ਵਿਆਹੇ ਹੋ?
ਇਹ ਮੋਹਨਪੁਰੇ ਸਾਈਡਾਂ ਦਾ ਇੱਧਰ ਚੜ੍ਹਦੇ ਪਾਸੇ। ਅੱਛਾ, ਇੱਧਰ ਕਰਤਾਰਪੁਰ ਵਾਲੀ ਸਾਈਡ ਤੇ। ਆਹ ਸਹੀ ਹੋ ਗਿਆ। ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇੱਥੇ ਹਾਂਜੀ। ਇੱਥੇ ਜਾਂ ਇਹਨਾਂ ਜੱਟਾਂ ਦੇ ਘਰ ਸਾਨੂੰ ਕੋਈ ਦੋਤਰਾ ਅੱਛਾ। ਤੇ ਜਾਂ ਸਿੱਖਾਂ ਦੇ ਹਨ, ਹੋਰ ਬਰਾਦਰੀ ਕੋਈ ਨਹੀਂ ਰਹਿੰਦੀ। ਸਾਈ ਤੇ ਉਹ ਤੇ ਕਮੀ ਲੋਕ ਤੇ ਹੈ ਹੀ ਸਨ। ਅੱਛਾ, ਸਿੱਖ ਬਿਰਕ ਸਨ ਕਿ ਵੜੈਚ ਸਨ? ਹਾਂ, ਸਿੱਖ ਵੜੈਚ ਸਨ ਕਿ ਬਿਰਕ ਸਨ? ਵੜੈਚ ਸਨ, ਵੜੈਚ। ਅੱਛਾ, ਇਹ ਸਾਰੇ ਵੜੈਚਾਂ ਦੇ ਪਿੰਡ ਨੇ? ਵੜੈਚਾਂ ਦੇ ਪਿੰਡ ਨੇ। ਸਹੀ ਹੋ ਗਿਆ। ਸਭ ਨੂੰ ਭਾਰਾ ਬੰਦਾ ਕਿਹੜਾ ਸੀ ਇੱਥੇ ਪਿੰਡ ਦੇ ਵਿੱਚ? ਇਸ ਸਾਰਿਆਂ ਤੋਂ ਭਾਰਾ ਸ਼ਿਕਾਰਾ ਲੰਬੜ ਹੀ ਸੀ। ਸ਼ਿਕਾਰਾ ਲੰਬਰ। ਆਹ ਸਹੀ ਹੋ ਗਿਆ। ਤੁਹਾਡੇ ਜਿਹੜੇ ਹਾਣੀ ਮੁੰਡੇ ਸਨ, ਆਹੋ, ਉਹਨਾਂ ਦੇ ਨਾਂ ਪਤਾ? ਇੱਕ ਜਿਹੜੇ ਤੁਹਾਡੇ ਯਾਰ ਬੇਲੀ ਖੇਲਦੇ ਸਨ ਜਾਂ ਹਲ ਚਲਾਉਂਦੇ ਸੀ ਤੁਹਾਡੇ ਨਾਲ, ਉਹਨਾਂ ਦਾ ਅੱਛਾ, ਨਾਮ? ਸਿੱਖ ਮੂਲਾ ਸਿੰਘ ਸੀ, ਜਿਉਣ ਸਿੰਘ ਸੀ ਅੱਛਾ, ਦੋ। ਇੱਧਰ ਦੱਸੋ। ਨਰੈਣ ਸਿੰਘ ਸੀ ਇੱਕ। ਇੱਕ ਦੇ ਨਾਮ ਪਾਲੀ ਸੀ। ਅੱਛਾ। ਇੱਕ ਦੇ ਨਾਮ ਸੀ ਵੇਖ ਤੂੰ, ਵੇਖ ਮੇਰਾ ਉਹਦਾ ਨਾਮ ਮੂੰਹ 'ਚ ਫਿਰਦਾ ਪਿਆ। ਅੱਛਾ। ਅੱਛਾ, ਇਹ 5-7 ਨਾਮ ਮੈਨੂੰ ਯਾਦ ਨੇ ਉਹਨਾਂ ਦੇ, ਜਿਹੜੇ ਇੱਥੇ ਰਹਿੰਦੇ ਆ ਸਾਡੇ ਕੋਲ। ਅੱਛਾ ਅੱਛਾ ਅੱਛਾ। ਆਹ ਸਹੀ ਹੋ ਗਿਆ। ਇਹ ਤੁਹਾਡੇ ਨਾਲ ਹਾਲੂ ਲਵਾਉਂਦੇ ਸੀ? ਨਹੀਂ, ਹਾਲ ਤੇ ਉਹ ਬੜਾ ਹਾਲ ਹੀ ਬੰਦੇ ਹੁੰਦੇ ਹਨ। ਤੇ ਬਸ ਇਸ ਤਰ੍ਹਾਂ ਜਿਹੜਾ ਕੰਮ ਉਹ ਕਰਦੇ ਹਨ, ਅਸੀਂ ਵੀ ਕਰਦੇ ਹੁੰਦੇ ਹਾਂ ਨਾਲ, ਅਸੀਂ ਵਾਹੀ ਕਰਦੇ ਹਨ। ਅੱਛਾ ਅੱਛਾ ਅੱਛਾ। ਹਾਂਜੀ, ਇਹ ਜਿਹੜੇ ਦਰਮਿਆਨ 'ਚ ਬਜ਼ੁਰਗ ਬੈਠੇ ਨੇ ਜੀ, ਅਸੀਂ ਇਹਨਾਂ ਦਾ ਪਹਿਲੇ ਵੀ ਇੱਕ ਇੰਟਰਵਿਊ ਕਰ ਚੁੱਕੇ ਹਾਂ ਜੀ। ਇਹਨਾਂ ਬਜ਼ੁਰਗਾਂ ਕੋਲੋਂ ਅਸੀਂ ਜਿਹੜੀਆਂ ਗੱਲਾਂ ਰਹਿ ਗਈਆਂ ਸੀ ਥੋੜ੍ਹੀਆਂ ਉਹ ਵੀ ਪੁੱਛਾਂਗੇ। ਬਾਬਾ ਨਵਾਬ ਸਾਹਿਬ ਨੇ ਇਹਨਾਂ ਦਾ ਇੰਟਰਵਿਊ ਪਹਿਲੇ ਚੜ੍ਹ ਚੁੱਕਿਆ ਹੈ, ਲੇਕਿਨ ਕੁਝ ਗੱਲਾਂ ਜਿਹੜੀਆਂ ਅਸੀਂ ਨਹੀਂ ਇਹਨਾਂ ਨੂੰ ਕਰ ਸਕੇ ਉਹ ਅੱਜ ਕਰਾਂਗੇ। ਬਜ਼ੁਰਗੋ, ਇਹ ਦੱਸੋ, ਇੱਥੇ ਲੰਬੜਦਾਰ ਜਿਹੜੇ ਸਨ ਜੀ, ਉਹਨਾਂ ਦੀ ਜ਼ਮੀਨ ਕਿੰਨੀ ਕੁ ਸੀ? ਜਿਵੇਂ ਖੇੜਾ ਲੰਬੜ ਜਿਹੜਾ ਸੀ ਨਾ, ਹਾਂਜੀ। ਉਹਦੇ ਜਿਵੇਂ ਅਸੀਂ ਕੋ ਮਰਬਾ ਕੋ ਮੁਰੱਬਾ। ਸ਼ਿੰਗਾਰੇ ਲੰਬੜ ਦੀ ਥੋੜੀ ਸੀ। ਅੱਛਾ, ਸ਼ਿੰਗਾਰੇ ਦੀ ਥੋੜੀ ਸੀ। ਹਾਂ। ਤੇ ਜਿਹੜਾ ਖੇੜਾ ਲੰਬੜ, ਹਾਂ, ਇਹਨਾਂ ਦੀ ਜ਼ਮੀਨ ਕਿਹੜੀ ਸਾਈਡ ਤੇ ਸੀ? ਖੇੜੇ ਲੰਬੜ ਦੀ ਪਿੰਡੋਂ ਚੜ੍ਹਦੇ ਤੇ ਪਿੰਡੋਂ ਲੈਂਦੇ। ਅੱਛਾ। ਜਿਹੜਾ ਲੈਂਦਾ ਖੂਹ ਨਾਲ ਰੋਈ ਵਾਲਾ ਸੀ, ਜਿਹੜਾ ਚੜ੍ਹਦਾ ਖੂਹ ਨਾਲ ਦੁਆਟਾ ਸੀ। ਅੱਛਾ। ਕਹਿੰਦੇ ਬੜਾ ਮਸ਼ਹੂਰ ਸਿੱਖ ਸੀ ਇਹ। ਹਾਂ, ਚੰਗਾ ਖੇੜਾ ਸੀ। ਲੰਬੜ। ਜੀ ਹਾਂ, ਚੰਗਾ। ਅੱਛਾ, ਇਹਨਾਂ ਦੇ ਜਿਹੜੇ ਡੇਰੇ ਸਨ ਜੀ। ਉੱਥੇ ਖੂਹ ਵੀ ਲੱਗੇ ਸਨ? ਬੜੇ। ਤੁਸੀਂ ਜਾਂਦੇ ਰਹੇ ਹੋ ਇਹਨਾਂ ਦੇ ਜੀ ਹਾਂ, ਖੂਹਾਂ ਤੇ? ਜਾਂਦੇ ਰਹੇ। ਆਪ ਕਿਵੇਂ ਦਾ ਸੀ ਵੇਖਣ 'ਚ ਖੇੜਾ ਲੰਬੜ ਜਿਹੜਾ ਸੀ? ਅੱਧ ਉਮਰ ਦਾ ਸੀ। ਅੱਛਾ। ਅੱਧ ਉਮਰ ਦਾ ਸੀ, ਦਾੜੀ ਥੋੜੀ ਜਿਹੀ ਚਿੱਟੀ ਖੈਰੀ ਸੀ। ਮੇਰੀ ਗਿਆ ਇੱਥੋਂ। ਕੱਦ ਕੁਦ ਵਾਵਾ ਸੀ? ਮਜ਼ੇ ਕਰਦਾ ਸੀ। ਅੱਛਾ, ਮਧਰੇ ਕਰਦਾ। ਕਿੰਨੇ ਭਰਾ ਸਨ ਇਹ? ਆਹ ਤੇ ਜੀ ਕੋਈ ਇਕੱਲਾ ਹੀ ਇੱਕ ਸੀ। ਕੱਲੇ ਸੀ, ਕੱਲੇ ਸੀ। ਸਹੀ ਹੋ ਗਿਆ। ਤੇ ਇਹ ਇਹਦੇ ਔਲਾਦ ਬੱਚੇ ਕਿੰਨੇ ਸਨ? ਦੋ ਦੋ ਸਨ। ਉਹਨਾਂ ਦਾ ਕੀ ਨਾਮ ਸੀ? ਇੱਕ ਦਾ ਨਾਮ ਦਲੀਪ ਸਿੰਘ ਸੀ, ਛੋਟੇ ਦਿਨ। ਛੋਟੇ ਦਾ। ਵੱਡਾ ਜਿਹੜਾ ਹੈ, ਉਹਦਾ ਨਾਮ ਜ਼ੇਨ ਨਹੀਂ, ਉਹ ਇੱਥੇ ਫੌਤ ਹੋ ਗਿਆ ਸੀ। ਇੱਥੇ ਫੌਤ ਹੋ ਗਿਆ ਸੀ? ਹਾਂਜੀ। ਪਹਿਲਾਂ ਕਾਫੀ ਸਾਲ ਬੜਾ ਕੋਲ। ਦਸਾੜਿਆ ਹੁਣ ਕਾਫੀ ਸਾਲ ਪਹਿਲਾਂ। ਇਹਨਾਂ ਦਾ ਪਹਿਲਾਂ ਕਾਫੀ ਸਾਲ ਫੌਤ ਹੋ ਗਿਆ ਸੀ। ਸਹੀ ਸਹੀ ਸਹੀ। ਤੇ ਮੇਰਾ ਖਿਆਲ ਹੈ ਉਹਦਾ ਨਾਂ ਜਗੀਰ ਸਿੰਘ ਸੀ। ਬਾਬੇ ਜਗੀਰ ਸਿੰਘ। ਜਗੀਰ ਸਿੰਘ। ਅੱਛਾ, ਜਗੀਰ ਸਿੰਘ ਸੀ। ਹਾਂ। ਹਾਂ। ਤੁਹਾਡੀ ਹੋਸਟ ਹੀ ਫੌਤ ਹੋਇਆ? ਹਾਂ ਜੀ, ਸਾਡੀ ਹੋਸਟ ਹੋਸਟ ਹੀ ਜਾਣ ਤੋਂ ਹੋਇਆ ਪਹਿਲਾਂ ਜੀ, 8-10 ਸਾਲ ਜਾਣ ਤੋਂ ਪਹਿਲਾਂ ਫੌਤ ਹੋਇਆ ਸੀ। ਅੱਛਾ ਅੱਛਾ ਅੱਛਾ। ਤੇ ਇਹ ਦੱਸਣਾ ਕਿ ਦੂਸਰਾ ਜਿਹੜਾ ਸੀ ਤੁਹਾਡੇ ਹਾਨੀ ਮੁੰਡੇ, ਜੀ, ਉਹਨਾਂ ਦੇ ਕੀ ਨਾਂ ਸਨ? ਉਹ ਜੀ ਇੱਕ ਨਾ ਖੜਕਾ ਸੀ, ਅੱਛਾ। ਇੱਕ ਨਾ ਗਿਆਨ ਸੀ, ਇੱਕ ਨਾ ਮਲੂਕਾ ਸੀ, ਅੱਛਾ। ਇੱਕ ਨਾ ਸ਼ਿੰਗਾਰਾ ਸੀ। ਸਹੀ ਸਹੀ। ਐਸਾ ਨਾ ਇਹ ਤੁਹਾਡੇ ਹਾਨੀ ਸਨ? ਜੀ, ਆਸਾਨੀ। ਅੱਛਾ, ਇਹ ਬਜ਼ੁਰਗੋ, ਇਹਨਾਂ ਦਾ ਸਿੱਖਾਂ ਦਾ ਜੀ। ਮੁਸਲਮਾਨਾਂ ਨਾਲ ਹਾਂ। ਆਪਸ 'ਚ ਰਹਿਣ ਸਹਿਣ ਕਿਦਾਂ? ਬਹੁਤ ਅੱਛਾ, ਬੜਾ ਅੱਛਾ। ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਗੱਲਾਂ ਦੱਸੀਆਂ ਇਹਨਾਂ ਦੀ? ਬੜਾ ਅੱਛਾ ਸੀ। ਹੁੰਦਿਆਂ ਟਾਈਮ ਗੀਤ ਗਾਉਂਦੇ ਸਨ। ਹੁੰਦਿਆਂ ਮੁਸਲਮਾਨ ਨੂੰ ਚੰਗਾ ਸੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਰਹਿਮਤ ਅਲੀ, ਰਹਿਮਤ ਅਲੀ। ਤੇ ਦਾਦਾ ਜੀ ਦਾ? ਫਜ਼ਲਦੀਨ। ਫਜ਼ਲਦੀਨ। ਇਹਦਾ ਦਲੀਪ ਸਿੰਘ ਹੈ ਨਾ, ਖੇੜੇ ਲੰਬੜ ਦਾ। ਹਾਂਜੀ। ਇਹ ਸਾਡੇ ਬਨੂਰ ਦਾ ਬੜਾ ਯਾਰ ਸੀ। ਅੱਛਾ। ਇੱਕ ਫੌਜਾ ਸਿੰਘ ਹੁੰਦਾ ਸੀ, ਅਮਜਦ ਸ਼ਾਹ ਦੇ ਘਰ ਵਾਲਾ। ਤਾਏ ਸਾਡੇ ਦਾ ਯਾਰ ਸੀ। ਜਦੋਂ ਜਾੜੇ ਪੈ ਨੇ ਨਾ, ਤਾਏ ਨੂੰ ਨਾਲ ਲੈ ਕੇ ਟਿੱਬੀ ਵਾਲੇ ਦੇ ਲੰਘੇ ਤੇ ਤਾਇਆ ਵਿਦਿਆ ਕਰਕੇ ਆਇਆ ਤੇ ਦੋਵੇਂ ਰੋਂਦੇ ਹਨ ਤੇ ਆਂਦੇ ਹਨ, ਆਂਦਾ ਉਹ ਖੁਸ਼ੀ ਹੁਣੇ ਅਸੀਂ ਆ ਜਾਣਾ, ਅਸੀਂ 2-3 ਦਿਨ ਦਾ ਹੋਣਾ, ਤਾਂ ਹੁਣੇ ਆ ਜਾਣਾ। ਅੱਛਾ। ਸਹੀ ਸਹੀ ਸਹੀ। ਸਾਡੇ ਤਾਏ ਨੂੰ ਦਾਰੂ ਤੇ ਲਾਉਣ ਵਾਲੇ ਇਹ ਨੇ, ਦਾਰੂ ਬੜਾ ਪੀਂਦੇ ਇਹਨਾਂ ਦਾ ਹਨ। ਨਹੀਂ ਰਹਿੰਦਾ। ਯਾਰੀ ਜੂ ਸੀ? ਬੜੀ ਯਾਰੀ। ਦਾਰੂ ਬੜਾ ਪੀਂਦੇ। ਸਹੀ ਸਹੀ ਸਹੀ। ਤੇ ਡੇਰੇ ਆਪਣੇ ਤੁਹਾਡਾ ਵੀ ਉਹ ਤੋਂ ਡੇਰਾ ਹੁੰਦਾ ਸੀ ਜਾਂ ਉਹਨਾਂ ਦੇ ਨਾਲ ਹੀ ਕੰਮ ਕਰਦੇ ਸੀ? ਸਾਡੀ ਬੇੜੀ ਹੁੰਦੀ ਸੀ ਅੱਛਾ। ਪਿੰਡ ਦੇ ਵਿੱਚ ਹੀ। ਅੱਛਾ। ਇਹਨਾਂ ਦੇ ਹੁੰਦੇ ਸਨ ਖੂਹ। ਸਾਡੀ ਜ਼ਮੀਨ ਕੋਈ ਨਹੀਂ ਸੀ। ਅੱਛਾ। ਕੰਮ ਉਹਨਾਂ ਦੇ ਕਰਨਾ। ਕੰਮ ਉਹਨਾਂ ਦੇ ਕਰੀਦੇ ਸਨ। ਦਾਣਾ ਦੁਕਾਨ। ਲਿਆਗਾ ਉਹਨਾਂ ਦੇ ਨਾਲ ਬੜੇ ਹੀ ਪਿਆਰ।
ਅੱਛਾ ਬਹੁਤ ਪਿਆਰ ਤੇ ਉਥੋਂ ਸਾਡੇ ਮੇਰੇ ਵੱਡੇ ਦੋਵੇਂ ਤਾਏ ਜਿਹੜੇ ਸਨ ਨਾ ਹਾਂਜੀ ਦੋਵੇਂ ਇਹ ਸ਼ਰਾਬ ਦੀ ਚਾਟੇ ਲੱਗੇ ਨੇ ਤੇ ਉਹਨਾਂ ਦੇ ਨਾਲ ਹੀ ਲੱਗੇ ਜਾਂਦੇ ਰਹੇ। ਬਜ਼ੁਰਗੋ ਉਦੋਂ ਦਾ ਮਾਹੌਲ ਦੀ ਗੱਲਬਾਤ ਕਰੀਏ ਥੋੜੀ ਜਿਹੀ, ਉਹ ਦੱਸੋ ਸਾਨੂੰ ਜੀ ਕਿ ਆਪਸ 'ਚ ਬੀਬੀਆਂ ਦਾ, ਮੁਸਲਮਾਨ ਬੀਬੀਆਂ ਜਾਂ ਦੂਸਰਾ ਉਹਨਾਂ ਦੀਆਂ ਬੀਬੀਆਂ, ਇਹਨਾਂ ਦੇ ਆਪਸ 'ਚ ਕਿੱਦਾਂ ਸੀ ਆਉਂਦੇ ਬੜੇ ਘਰ ਪਿਆਰ ਸੀ? ਬਾਬੂ ਜੀ, ਬੜੇ ਪਿਆਰ, ਵਰਤਨ ਵਰਤਾਨ, ਬਾਹਰ ਬੰਦਿਆਂ ਦਾ ਤਾਂ ਹੈਗਾ ਸੀ। ਵਿਆਹ ਸ਼ਾਦੀ 'ਤੇ ਜਾਣਾ, ਬੀਬੀਆਂ ਗਾਉਣਾ, ਅੱਛਾ ਖੁਸ਼ੀ ਕਰਨੀ। ਹਾਂ ਜੇ ਮੁਸਲਮਾਨਾਂ ਦਾ ਉਤਲ, ਜੇ ਉਹਨਾਂ ਦਾ ਉਤਲ, ਤੇ ਵੇਲੇ ਕੁ ਵੇਲੇ ਈਦ ਤੇ ਇੱਕ ਦੋ ਘਰ ਸਾਥੋਂ ਗੋਸ਼ਤ ਕੁਰਬਾਨੀ ਦਾ ਦਿਲ ਵੀ ਲੈਂਦੇ ਸਨ। ਅੱਛਾ ਹਾਂ, ਚੋਰੀ ਛੱਪੀ ਉਹਨਾਂ ਤੋਂ। ਅੱਛਾ ਅੱਛਾ ਉਹ ਜੋ ਝਟਕਾ ਕਰਦੇ ਹਨ, ਹੂੰ ਡੰਗਰ ਦਾ ਝਟਕਾ ਕਰਦੇ ਹਨ, ਸਹੀ ਤੇ ਬਈ ਵੀ ਘਰ ਸਾਡੇ ਗੁਆਂਢੀ ਚੋਰੀ ਛੱਪੀ ਗੋਸ਼ਤ ਲੈ ਲੈਂਦੇ ਸਹੀ, ਹਨ, ਬੱਕਰੇ ਛੱਤਰੇ ਦਾ। ਸਾੜੇ ਪਏ ਨੇ, ਉਦੋਂ ਇਹ ਲੋਕ ਇੱਥੋਂ ਕਿੱਦਾਂ ਨਿਕਲੇ? ਉਹ ਇਹਦੇ ਪੁੱਤਰ ਬਾਰੇ ਜੀ ਇਹ ਗੱਲ ਸੁਣੋ, ਜਦੋਂ ਦੁਖੀ ਹੈ ਨਾ, ਹਾਂਜੀ ਉਹ ਆਂਦੇ ਸਾਡੀਆਂ ਜੜ੍ਹਾਂ ਪਤਾਲ ਨੇ, ਹੂੰ ਸਾਨੂੰ ਕਿਹੜਾ ਪੱਟਣ ਵਾਲਾ, ਹੂੰ ਸਾਨੂੰ ਕੋਈ ਨਹੀਂ ਪੜ ਸਕਦਾ, ਸਾਡੀਆਂ ਜੜ੍ਹਾਂ ਪਤਾਲ ਨੇ। ਸਹੀ ਜਦੋਂ ਫਿਰ ਉਜੜਨ ਲੱਗੇ ਨੇ ਨਾ, ਅਗਲੇ ਪਿੰਡ ਨੂੰ ਉਜੜ ਕੇ ਆਏ ਨੇ, ਹੂੰ ਏਤਲ ਨੂੰ, ਕਾਜੀਕੋਟ ਨਾਲ, ਕਾਜੀਕੋਟ ਪਿੰਡ ਦੇ। ਉਹ ਫਿਰ ਜਿਹੜੇ ਡੇਰਿਆਂ ਦੇ ਹਨ ਸਾਡੇ ਵਾਹੀਵਾਨ, ਕੱਪੜੇ ਛਪੜੇ ਹਾਂ ਜ਼ਮੀਨਾਂ ਲਾਏ ਹੁੰਦੇ ਨੇ ਕੰਮ 'ਚ, ਉਹਨਾਂ ਫਿਰ ਉੱਥੇ ਵਿਚਾਰਿਆ ਧਰਨੀਆਂ ਉੱਤੇ ਕਮੀਜ਼ਾਂ ਮੋਢੇ ਦੇ, ਤੇ ਉੱਥੇ ਜਾ ਰਹੇ ਨੇ। ਅੱਛਾ ਅੱਗੋਂ ਫਿਰ ਉਹ ਜਸਾ ਗਿਆ ਬੈਠਾ ਸ਼ੇਰੇ ਦੇ ਕੋਟ। ਨਹੀਂ ਇੱਥੋਂ ਪਿੰਡੋਂ ਸਾਰੇ ਚਲੇ ਗਏ? ਪਿੰਡੋਂ ਬੇਬੀਆਂ ਜਿਹੜੀਆਂ ਆਂਢੀ ਗੁਆਂਢੀਆਂ ਨੂੰ ਆ ਗਈਆਂ, ਦੋ ਚਾਰ ਰੌਲਾ ਕੋਲ ਆ ਜਾਣਾ, ਕੁੰਡੀਆਂ ਮਾਰ ਕੇ ਟੁਰ ਗਈਆਂ, ਉਹ ਘਰ ਭਰੇ ਹੋਏ। ਬੀਬੀਆਂ ਵਿੱਚ ਹੀ ਰਹਿ ਗਈਆਂ ਘਰਾਂ ਦੇ? ਨਾ ਟੁਰ ਗਈਆਂ, ਨਾਲ ਹੀ ਗਏ। ਅੱਛਾ ਉਹ ਜਦੋਂ ਉਜੜ ਕੇ ਗਏ ਨੇ ਨਾ, ਹੂੰ ਤੇ ਖੇੜੇ ਲੰਬੜ ਦੀ ਨੂੰਹ ਜਿਹੜੀ ਏ, ਅੱਛਾ। ਉਹ ਪਿੰਡ ਦੇ ਅੱਛਾ ਬੱਲਾਂ ਦੀ ਸੀ। ਬੱਲਾ ਵੀ ਉਹ ਸਮਝਿਆ ਮੈਂ ਪੇਕੇ ਜਾ ਰਹਾ, ਅੱਛਾ ਆਪਣੇ ਪੇਕੇ। ਮੈਂ ਉਹ ਪੇਕੇ ਉਹ ਨਹਿਰੇ ਚੜ ਗਈ, ਜੂਜਾ ਜਸਾ ਘਾਟ ਹੋ ਗਿਆ ਸ਼ੇਰੇ ਦੇ ਕੋਲ ਨੂੰ। ਉਹ ਇਕੱਲੀ ਚਲੀ ਗਈ ਉਹ ਕੱਲੀ। ਉਹ ਬੰਦੇ ਤੇ ਖੂਤੇ ਸਨ। ਹਾਂ, ਅੱਛਾ ਉਹ ਫਿਰ ਸਮਝਿਆ ਮੈਂ ਪੇਕਿਆਂ ਨੂੰ ਜਾ ਮਿਲਦੀ ਹਾਂ। ਹੂੰ ਉੱਥੇ ਗਈ ਤੇ ਘਰ ਪੇਕਾ ਵੀ ਕੋਲ, ਉਹ ਵੀ ਨਿਕਲ ਗਏ। ਉਹ ਵੀ ਨਿਕਲ। ਫਿਰ ਉਹ ਭੱਜ ਕੇ ਪਿਛਾਂ ਆਈ ਫਿਰ ਆ ਗਈ ਪਖੜਿਆ ਤੇ ਸ਼ਦੈਨ ਹੋ ਗਈ। ਸ਼ੁਦੈਨ ਹੋ ਗਈ? ਸ਼ਦੈਨ ਹੋ ਗਈ। ਸ਼ਦੈਨ ਹੋ ਗਈ। ਜਵਾਨ ਕੁੜੀ ਸੀ? ਜਵਾਨ। ਤਾਜ਼ਾ ਵਿਆਹ ਹੋਇਆ ਸੀ। ਹਾਲੇ। ਤੇ ਸਹੁਰੇ ਵੀ ਉਹਦੇ ਇੱਥੋਂ ਚਲੇ ਗਏ ਸੀ? ਜੀ ਹਾਂ, ਉਹ ਵੀ ਸਹੁਰੇ ਤੁਰ ਗਿਆ ਸੀ। ਉਹਨਾਂ ਤੋਂ ਵੇਖ ਕੇ ਗਈ ਆਪਣੇ ਪੇਕੇ, ਪੇਕੇ ਨਾਲ ਰਲਦੀ, ਸਹੁਰੇ ਵੀ ਟੁਰ ਗਏ। ਅੱਛਾ ਨਾ ਇੱਧਰ ਜੋਗੀ ਰਹੀ ਨਾ ਨਾ ਉਤਰ ਉੱਧਰ ਗਈ, ਜੋਗੀ ਰਹੀ? ਆ ਕੇ ਫਿਰ ਸ਼ਦੈਨ ਹੋ ਗਈ ਵਿਚਾਰੀ। ਫਿਰ ਕੁਝ ਦਿਨ ਲੰਘੇ, ਤੋਰਾ ਬੰਦਾ ਆਇਆ। ਨਹੀਂ ਤੇ ਤੁਹਾਡੇ ਉਹ ਰਹਿੰਦੀ ਕਿਹਦੇ ਘਰ ਸੀ? ਮੈਂ ਰੂੜੀਆਂ ਤੇ ਵਿਚਾਰੀ ਲੱਗੀ ਫਿਰਦੀ ਸੀ। ਐਵੇਂ ਰੂੜੀਆਂ ਤੇ ਲੱਗੀ ਫਿਰਦੀ ਸੀ ਉਦੋਂ। ਉਹ ਵਕਤ ਇੰਜ ਦਾ ਉਹਨੂੰ ਆ ਕਿਸੇ ਗਿਆ। ਤੋਂ ਤੁਹਾਡਾ ਐਡਾ ਪਿਆਰ ਸੀ, ਕਿਸੇ ਨੇ ਮੁਸਲਮਾਨ ਨੇ ਆਪਣੇ ਘਰ ਨਹੀਂ ਰੱਖਿਆ? ਨਾ ਜੀ, ਨਹੀਂ ਸਾਨੂੰ ਨਹੀਂ ਸੀ ਆਉਂਦੀ, ਘਰ ਆਉਣ- ਨਵੀਂ ਨੂੰਹ ਵਾਲੀ ਆਈ ਸੀ ਪਿੰਡ ਦੇ ਵਿੱਚ। ਅੱਛਾ ਉਹਨੂੰ ਕੋਈ ਤਬਾਰ ਨਹੀਂ ਸੀ ਉਹਨੂੰ ਕਿਸੇ ਸੇ? ਉਹਨੂੰ ਨਾ ਜੋ ਕਿਸੇ ਦਿਮਾਗ ਨਹੀਂ ਸੀ ਸਹੀ ਰਿਹਾ। ਤੇ ਲੋਕ ਡਰਦੇ ਵੀ ਐ ਸਨ ਨਾ ਖੁਦਾ ਦੇ ਖੌਫ ਤੋਂ ਵੀ, ਤੇ ਦੂਜਾ ਉਂਝ ਵੀ ਡਰਦੇ ਸਨ ਕਿ ਸਾਡੇ ਤੇ ਉਲਟਾ ਇਲਜ਼ਾਮ ਨਾ ਲੱਗ ਜਾਏ। ਅੱਛਾ 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 ਅੱਛਾ। ਉਹ ਵਿਚਾਰੀ ਨਾ ਇਧਰ ਕੀ ਰਹੀ ਨਾ ਉਧਰ ਹੀ। ਫਿਰ ਦਲੀਪ ਸਿੰਘ ਆਇਆ, ਕੁਝ ਟਾਈਮ ਲੰਘਿਆ ਤੇ ਛੇਤੀ ਆ ਗਿਆ ਸੀ, 2-4 ਦਿਨ ਰਹੀ ਹੈ। ਤੇ ਉਹ ਫਿਰ ਮੇਰਾ ਮਤਲਬ ਪਿੱਛੋਂ ਆ ਗਿਆ, ਉਹ ਤੇ ਆ ਕੇ ਲੈ ਗਿਆ ਸੀ। ਸਹੀ ਸਹੀ। ਉਹ ਫਿਰ ਦੁਨੀਆ ਸ਼ੇਰੇ ਦੇ ਕੋਲ ਜਾ ਬੈਠੀ ਦਾ, ਹੂੰ ਉੱਥੋਂ ਫਿਰ ਆਇਆ ਚੱਲ ਕੇ ਵਿਚਾਰਾ, ਫਿਰ ਉਹ ਲੈ ਗਿਆ। ਉੱਥੋਂ ਆਇਆ। ਫਿਰ ਉਹ ਸਰਦਾਰ ਸ਼ੇਰੇ ਕੋਲ ਜਿਹੜਾ ਮੰਗਲ ਸਿੰਘ ਉਹਦੇ ਨਾਂ ਸੀ, ਅੱਛਾ ਤੇ ਬਹੁਤ 6 ਮਹੀਨੇ ਬੰਦ ਹੈ, ਅਦਾਲਤ ਕਰਦਾ ਸੀ, ਹਾਂ ਹਾਂ ਉਹਦੇ ਬਾਰੇ ਸੁਣਿਆ। 12 ਪਿੰਡਾਂ ਦਾ ਮਾਲਕ ਸੀ। ਉੱਥੇ ਫਿਰ ਬਹਿ ਗਈ ਦੁਨੀਆ ਜਾ ਕੇ, ਉਹਦੀ ਹਵੇਲੀ ਬੜੀ ਸੀ। ਹੂੰ ਉਸ ਵੇਲੇ ਜੀ ਕੀਤਾ ਤਰਾਏ ਦੀਵੇ ਬਾਲੇ ਮਿੱਟੀ ਦੇ ਬਣਾ ਕੇ, ਆ ਸਿੱਖਾਂ ਦਾ, ਆ ਮੁਸਲਮਾਨਾਂ ਦਾ, ਸਾਈਆਂ ਦਾ। ਉਹ ਸਿੱਖਾਂ ਦਾ ਪਹਿਲਾਂ ਬੁੱਝ ਗਿਆ। ਉਸ ਆਖਿਆ ਲਓ ਵੀ ਅੱਲਾ ਦਾ ਆਸਰਾ ਜੀ। ਦੂਜਿਆਂ ਸਿੱਖਾਂ ਜਿਹੜੇ ਬੈਠੇ ਹਨ ਜਾ ਕੇ, ਉਸ ਕੱਢੀ ਕਾਰ ਮੰਗਲ ਸਿੰਘ ਤੇ ਬੈਠਾ ਕਾਰ ਤੇ ਜਈ ਆਬਾ ਲੈ ਕੇ ਟੁਰ ਗਿਆ। ਉਹਨਾਂ ਨੇ ਲਓ ਵੀ ਅੱਲਾ ਦਾ ਆਸਰਾ ਜੀ, ਅਸੀਂ ਹਾਰ ਗਏ ਜੀ। ਅਸੀਂ ਹਾਰ ਗਏ ਜੀ। ਅੱਛਾ ਅੱਛਾ। ਉਹ ਫਿਰ ਦੂਜੀ ਦੁਨੀਆ ਆਖਿਆ ਉਹਦੇ ਸਿਰ ਤੇ ਅਸੀਂ ਬੈਠੇ ਸਾਂ। ਹੂੰ ਉਹ ਫਿਰ ਵਿਚਾਰੀ ਦੁਨੀਆ ਵੀ ਉੱਥੇ, ਦੁਨੀਆ ਵੀ ਲੱਗ ਗਈ ਉੱਥੋਂ। ਦੁਨੀਆ ਫਿਰ ਪਰਾਂ ਨਿਕਲੀ ਸੱਚੇ ਸੌਦੇ ਨੂੰ। ਉੱਥੇ ਫਿਰ ਗਏ ਨੇ ਵਿਚਾਰੇ ਫਿਰ ਖਰਾਬ, ਕਿਵੇਂ ਕਿਵੇਂ ਗਏ ਨੇ, ਕਿਵੇਂ ਕਿਵੇਂ ਨਹੀਂ। ਅੱਛਾ ਤੁਸੀਂ, ਮੈਂ ਇਹ ਵੀ ਸੁਣਿਆ ਤੁਹਾਡੇ ਪਿੰਡ ਦੇ ਵਿੱਚ ਬਾਬਾ ਲੋਕ ਮਰੇ ਨੇ, ਬੜੇ ਆਲੇ ਦੁਆਲੇ ਵੀ ਮਰੇ ਨੇ। ਵਡੇਰੇ ਇੱਥੇ ਬੰਦੇ। ਕਿਹੜਾ ਸੀ ਜੱਥਾ ਜਿਹੜਾ ਆ ਕੇ ਇੱਥੇ ਮਾਰਦਾ ਸੀ? ਪਿੰਡ ਦੇ ਹੀ ਮਾਰਦੇ ਹਨ। ਪਿੰਡ ਦੇ ਨਾਲ ਮੈਂ ਗਏ, ਕਿਲੇ ਦੇ ਵੀ ਆਉਂਦੇ ਸਨ। ਕਿਲੇ ਲੁੱਟਣ ਆਉਂਦੇ ਸਨ। ਕਿਲੇ ਦੇ ਵੀ ਆਉਂਦੇ ਸਨ ਲੋਕ, ਲਾਮੋ ਪਿੰਡਾਂ ਦੇ ਲੋਕ ਜਥੇ ਪੈਂਦੇ ਸਨ, ਲੁੱਟਣ ਆਉਂਦੇ ਸਨ। ਤੇ ਇੱਥੋਂ ਵੀ ਅੱਗੋਂ ਵਿੱਚ ਨਾਲ ਬੰਦੇ ਰਲਦੇ ਸਨ। ਅੱਛਾ ਤੇ ਜਿਹੜੇ ਕੋ ਅੱਗੋਂ ਢੱਕਣ ਵਾਲੇ ਹੁੰਦੇ ਸਨ ਨਾ, ਹੂੰ ਉਹ ਜਗ੍ਹਾ ਹੁੰਦੇ ਸਨ ਤੇ ਉਹਨਾਂ ਨੂੰ ਵੀ ਅੱਗੋਂ ਸਿੱਧੇ ਹੁੰਦੇ ਸਨ। ਉਦੋਂ ਬੰਦੇ ਮਰੇ ਦਾ ਕੁੱਤੇ ਜਿੰਨਾ ਕਦਰ ਨਹੀਂ ਸੀ ਰਹਿ ਗਏ। ਕੋਈ ਤੇ ਕੋਈ ਨਹੀਂ। ਹਾਂ, ਗੱਲ ਦੀ ਉਹਨੂੰ ਸਮਝ ਤਾਂ ਨਾ ਲੱਗ, ਤਾਂ ਕੋਈ ਪਰਚਾ ਸੀ ਨਾ ਕੋਈ ਕਾਨੂੰਨ ਕੋਈ ਸੀ। ਸ਼ੈ ਨਹੀਂ ਸੀ। ਫੌਜੀ ਵਕਤ ਹੈ, ਮਾਂ ਪੁੱਤਰ ਲੇਕਿਨ ਨੇ। ਜਿਨ੍ਹਾਂ ਨੇ ਉਦੋਂ ਦਾ ਇਹ ਜ਼ਿਆਦਤੀਆਂ ਕੀਤੀਆਂ ਨੇ ਨਾ, ਉਹਨਾਂ ਦਾ ਅੱਜ ਯਾਨੀ ਕਿ ਸਮਝ ਲਓ ਮਾੜਾ ਹਾਲ ਹੈ। ਜਿਨ੍ਹਾਂ ਇਹ ਜਿਨ੍ਹਾਂ ਜ਼ਿਆਦਤੀਆਂ ਲੁੱਟਮਾਰ ਵੀ ਕੀਤੀ। ਲੁੱਟਮਾਰ ਮਾਲੀ ਤੇ ਕਰ ਲੈਣੀ ਇੱਕ ਵੱਖਰੀ ਗੱਲ ਹੈ ਯਾਰ। ਹੂੰ ਜਿਨ੍ਹਾਂ ਜਾਨੀ ਨੁਕਸਾਨ ਕੀਤੇ ਨੇ, ਮੇਰਾ ਮਤਲਬ ਰਲ ਕੇ ਰਹੀਏ, ਬਈਏ, ਪਿਆਰ ਕਰੀਏ, ਖਾਈਏ, ਤੇ ਉਹਦੇ ਨਾਲ ਤੇ ਕੋਖੀ ਭਾਰੀ ਆ ਜਾ ਤੇ ਉਹਨੂੰ ਮੇਰਾ ਮਤਲਬ ਥਾਂ ਮਾਰ ਦਈਏ ਸਹੀ ਗੱਲ। ਜਾਂ ਮਰਵਾ ਛੜੀਏ, ਗੱਲ ਵੀ ਇੱਕੋ ਹੀ ਹੈ।
ਉਹ ਜੀ ਦੌਰ ਹੀ ਇੰਦਾ ਆ ਗਿਆ ਸੀ, ਉਦੋਂ ਵਕਤ ਹੀ ਇੰਦਾ ਆ ਗਿਆ ਸੀ। ਅੱਛਾ ਬਾਬਾ ਜੀ, ਤੁਸੀਂ ਵੇਖੀਆਂ ਲਾਸ਼ਾਂ ਇੱਥੇ ਮਰੇ ਬੰਦਿਆਂ ਦੀਆਂ ਜਾਂ ਤੁਹਾਡੇ ਅੱਖਾਂ ਸਾਹਮਣੇ ਕੋਈ ਵੇਖੀਆਂ ਕਿੱਥੇ ਕਿੱਥੇ ਬੰਦੇ ਮਰੇ ਸਨ ਯਾਰ? ਇੱਕ ਤੇ ਸਾਈਆਂ ਦਾ ਦਰਬਾਰ ਜਿਹਾ ਇੱਥੇ ਬਣਿਆ ਸੀ ਅੱਛਾ ਮੁਕਾਮੇ ਮੁਕਾਮੇ, ਇੱਕ ਉੱਥੇ ਮਰੇ ਸੀ ਤੇ ਇੱਕ ਇੱਥੇ ਮਰੇ ਸੀ, ਇੱਥੇ ਕਰਕੇ। ਉਹ ਕਿੱਥੋਂ ਦਾ, ਤੁਹਾਡੇ ਪਿੰਡ ਦਾ ਸੀ? ਇਸ ਪਿੰਡ ਦੇ ਹੀ ਸਨ। ਅੱਛਾ ਪਿੰਡ ਦੇ ਸਨ। ਤੇ ਬਸ ਇਸ ਤਰ੍ਹਾਂ ਮਾਰ ਛੱਡਦੇ ਤੋਂ ਦੀਨ ਦਾ ਢੱਗੇ ਸਾਡੇ ਲੈ ਕੇ ਤੇ ਮਗਰ ਪੱਗ ਤੁਰ ਚੜਦਾ ਇੱਥੇ ਨਾਰੇ ਨਹਿਰ ਦੇ ਵਿੱਚ ਸਿੱਟਦਾ ਸੀ ਉਹਨਾਂ ਨੇ ਲਾਸ਼ਾਂ। ਨਾਰੇ ਸਹੀ ਸਹੀ ਸਹੀ। ਨਹਿਰ ਦੇ ਵਿੱਚ ਇਸ ਤਰ੍ਹਾਂ ਲਾਸ਼ਾਂ ਹੁੰਦੀਆਂ ਨੇ ਜਿਵੇਂ ਛੱਪੜੀ ਚ ਮੱਛੀਆਂ ਹੁੰਦੀਆਂ ਨੇ। ਅੱਲਾਹ ਪਾਕ ਮਾਰ ਜਾਵੇ, ਅੱਲਾਹ ਪਾਕ। ਉਹ ਜੀ ਵਕਤ ਹੈ ਮਾਂ ਪੁੱਤਰ ਨਹੀਂ ਸੰਭਾਲਿਆ ਉਦੋਂ। ਪਰ ਖੇੜੇ ਲੰਬੜ ਨੇ ਨਾ ਚੰਗਾ ਵਕਤ ਆਪਣਾ ਨਿਭਾਇਆ। ਚੰਗਾ ਨਿਭਾਇਆ। ਚੌਧਰੀ ਬੰਦਾ ਵੀ ਚੰਗਾ ਸੀ। ਹੁਣ ਵੀ ਸੁਣਿਆ ਕਹਿੰਦੇ ਬੜੀ ਉਹਨਾਂ ਦੀ ਆਪਣੀ ਉੱਥੇ ਦੱਖ ਹੈ ਇਸ ਇੱਥੇ ਉਹਨਾਂ ਨੇ ਟਾਈਮ। ਸੋਹਣਾ ਨਿਭਾਇਆ। ਜਿਵੇਂ ਇੱਥੇ ਬੈਠੇ ਸੀ ਐਵੇਂ ਹੀ ਉੱਥੇ ਬੈਠੇ ਨੇ ਜਦੋਂ ਜਾ। ਇਹ ਉੱਥੇ ਟੁਰ ਗਏ ਨੇ ਨਾ, ਕਈਆਂ ਲੋਕਾਂ ਫਿਰ ਉੱਥੇ ਜਾ ਕੇ ਤੇ ਗੱਲਾਂ ਇਹਨਾਂ ਸੁਣੀਆਂ ਭਰੀਆਂ ਤੇ ਫਿਰ ਉਹ ਥੋੜੇ ਜਿਹਾ ਬਾਜ਼ਾਂ ਹੋਏ ਸਨ। ਲੇਕਿਨ ਸਾਡਿਆਂ ਬੰਦਿਆਂ ਇਤਨੋਂ ਕੀਤੀਆਂ ਨੇ ਦਿਆਤੀਆਂ, ਲੇਕਿਨ ਸਾਰਿਆਂ ਨਹੀਂ ਕੀਤੀਆਂ। ਨਹੀਂ ਜੀ, ਹਰ ਪਿੰਡ ਦੇ ਵਿੱਚ ਜ਼ਿਆਦਤੀ ਹੋਈ ਹੈ, ਭਾਵੇਂ ਮੁਸਲਮਾਨ ਉਧਰੋਂ ਆਇਆ ਹੋਵੇ ਆਹ। ਤੇ ਭਾਵੇਂ ਸਿੱਖ ਇਧਰੋਂ ਗਿਆ ਹੋਵੇ। ਹਾਂਜੀ ਜਿਹੜੇ ਸਨ ਨਾ ਪਿਆਰ ਮੁਹੱਬਤ ਜਿਨ੍ਹਾਂ ਨਾਲ ਸ਼ੁਰੂ ਤੋਂ ਸੀ ਉਹ ਉਂਝ ਹੀ ਰਹੇ, ਲੇਕਿਨ ਜਿਹੜੇ ਇਹ ਛੋਟੇ ਦੂਸਰੇ ਲੋਕ ਸੀ ਜਾਂ ਚੋਰ ਡਕੈਤ, ਇਹਨਾਂ ਨੇ ਲੁੱਟਣ ਵਾਸਤੇ ਉਹਨਾਂ ਦੀ ਇੱਜ਼ਤਾਂ ਲੁੱਟੀਆਂ, ਇਸੇ ਤਰੀਕੇ ਉਹਨਾਂ ਨੂੰ ਮਾਰਿਆ ਗਿਆ। ਬਿਲਕੁਲ ਇਸੇ ਤਰੀਕੇ। ਚਾਹੇ ਉਹ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ, ਉਹ ਜ਼ੁਲਮ ਹੋਇਆ। ਉਹ ਔਰਤਾਂ ਸਨ ਜਿਨ੍ਹਾਂ ਕਦੀ ਸੂਰਜ ਨਹੀਂ ਸੀ ਵੇਖਿਆ ਹੂੰ। ਤੇ ਵਿਚਾਰੀਆਂ ਉਹ ਖੁਆਰ ਹੋਈਆਂ। ਜਿਵੇਂ ਤੁਸੀਂ ਦੱਸਦੇ ਹੋ ਐਡਾ ਲੰਬੜਦਾਰ ਜਿਹਦੀ ਨੌ ਵਿਚਾਰੀ ਇੱਥੇ ਰਹਿ ਗਈ। ਉਹ ਰਹਿ ਥੋੜੀ ਜਿਹੀ ਆਪਣੀ ਗਫਲਤ ਤੋਂ ਗਈ, ਉਹ ਤੇ- ਨਾ ਇਧਰ ਕੀ ਰਹੀ ਨਾ ਉਧਰ ਕੀ ਰਹੀ। ਉਹ ਤੇ ਬਚਣ ਵਾਸਤੇ ਗਈ ਸੀ ਨਾ ਕਿ ਮੈਂ ਉੱਧਰ ਜਾ ਕੇ ਬਚ ਜਾਵਾਂ, ਇੱਧਰ ਆਈ ਤੇ ਇੱਧਰ ਵੀ ਜਾੜਾ ਪੈ ਗਿਆ। ਇੱਧਰ ਵੀ ਜਾਣਾ ਪੈ ਗਿਆ। ਤੇ ਫਿਰ ਲੋਕ ਬੇਜਾਨ ਹੋ ਗਏ, ਕੁਝ ਵੀ ਨਹੀਂ ਸਮਝਿਆ ਕਿਸੇ ਨੂੰ। ਉਹਨੂੰ ਸ਼ੁਕਰ ਹੈ ਜੀ ਫਿਰ ਵੀ ਉਹ ਮੁਲਾਕਾਤ ਉਹਨਾਂ ਦੀ ਹੋ ਗਈ, ਉਹ ਮਿਲ ਲਿਆ ਉਹਨਾਂ ਦੀਪ ਨੇ। ਸਿੰਘ ਆ ਗਿਆ ਸੀ। ਹੂੰ। ਖੇੜੇ ਲੰਬੜ ਦੀਆਂ ਬੀਵੀਆਂ 2 ਸਨ ਅੱਛਾ ਤੇ ਔਲਾਦ ਇੱਕ ਦੀ ਹੋਈ ਹੈ। ਅੱਛਾ, ਲਾ ਦੇਖਦੀ। ਹਾਂ, ਔਲਾਦ ਇੱਕ। ਸਹੀ ਸਹੀ। ਪਿੰਡ ਸਾਰਾ ਬੜਾਚਾ ਦਾ ਸੀ। ਹੂੰ। ਇਹ ਸਰਦਾਰ ਮੇਰੀ ਗੱਲ ਸੁਣ, ਗੱਲਾਂ ਸੁਣਨਗੇ। ਇਹ ਖੇਡਦੇ ਹੁੰਦੇ ਹਨ ਰੱਸਾ ਸਾਡੇ ਮੁਸਲਮਾਨਾਂ ਨਾਲ। ਅੱਛਾ ਰੱਸਾ ਖੇਡਦੇ ਹੁੰਦੇ ਹਨ ਜਿੱਥੇ ਚਾਚਾ ਹੁਣ ਸਾਡਾ ਘਰ ਏ, ਆਹੋ। ਇਹ ਭਰਤੀ ਆਂਦੇ ਹੁੰਦੇ ਸਨ। ਅੱਛਾ। ਜਗ੍ਹਾ ਪਈ ਸੀ, ਇਹ ਇੱਥੇ ਰੱਸਾ ਖੇਡਦੇ ਹੁੰਦੇ ਸਨ। ਅੱਜ ਤਾਈਂ ਮੁਸਲਮਾਨਾਂ ਇਹਨਾਂ ਨੂੰ ਵਧਣ ਨਹੀਂ ਦਿੱਤਾ। ਕਮੀ ਕੋਈ ਜਿਹੜੇ ਜਿੰਨਾ ਚਿਰ ਮੇਰਾ ਕਸ਼ਮੀਰੀ ਸਨ, ਅੱਛਾ। ਮੋਚੀ ਸਨ, ਘੁਮਿਆਰ ਸਨ, ਨਾਈ ਸਨ, ਜਿਹੜੇ ਵੀ ਹੈ ਸਨ ਨਾ, ਇਹ ਸਾਈਆਂ ਦੇ ਵੀ ਕੋਈ ਸਾਡੇ 'ਚ ਹੀ ਆ ਜਾਂਦੇ ਹੁੰਦੇ ਸਨ ਕੁਝ। ਅੱਛਾ। ਅੱਬਲ ਦੇ ਸਾਈ ਵਿੱਚ ਨਹੀਂ ਸਨ ਆਉਂਦੇ। ਇਹ ਰੱਸਾ ਖੇਡਦੇ ਹੁੰਦੇ ਹਨ ਤੇ ਸਿੱਖਾਂ ਨੂੰ ਵਧਣ ਨਹੀਂ ਦਿੱਤਾ। ਉਹ ਜੀ ਸ਼ੁਕਰ ਮੇਲੇ ਹੁੰਦਾ ਸੀ, ਸ਼ੁਕਰ ਹੁੰਦਾ ਸੀ। ਇਕਲਾ ਮੇਰਾ ਥਾ ਉਹ ਖੇਡਦੇ ਹਨ, ਇਕਲਾ ਦੇ ਮੁਸਲਮਾਨ ਲੱਗਦੇ ਹਨ। 1 2 3 ਵਿੱਚ ਖਲੋ ਜਾਣਾ ਇੱਕ ਬੰਦੇ ਦੇ, ਉਦੋਂ ਇੱਕ ਸਾਡੇ ਵੀ ਮੇਰਾ ਮਤਲਬ ਮੁਸਲਮਾਨ ਚੰਗੇ ਚੰਗੇ ਜਣੇ ਸਨ ਪੁਰਾਣੇ, ਉਹਨੂੰ ਮੱਖਣ ਘਿਓ ਬਿਨਾਂ ਕੋਈ ਵੇਚਦਾ ਸੀ। ਭਾਵੇਂ ਪਲਦੇ ਇਹਨਾਂ ਦੇ ਖਾ ਕੇ ਸਨ, ਮਸ਼ੱਕਤਾਂ ਕਰਦੇ ਸਨ, ਲੇਕਿਨ ਇਹ ਅੱਲਾ ਦਾ ਜੁਮਨ ਹੈ ਜਿਹਨੂੰ ਦੇ ਦੇ। ਅੱਛਾ ਮਤਲਬ ਤੁਸੀਂ ਸ਼ਾਦੀਆਂ ਵੇਖੀਆਂ ਇਹਨਾਂ ਸਿੱਖਾਂ ਦੀਆਂ? ਹਾਂ। ਕਿੱਦਾਂ ਦੇ ਵਿਆਹ ਹੁੰਦੇ ਸੀ ਉਹਨਾਂ ਬਾਰੇ ਦੱਸੋ ਥੋੜਾ ਜਿਹਾ। ਇਹਨਾਂ ਦੇ ਹਰ ਵਾਰ ਤੇ ਰੋਟੀ ਹੁੰਦੀ ਸੀ ਇਹਨਾਂ ਦਾ ਵਿਆਹ। ਹਾਂਜੀ। ਤੇ ਉਹ ਐਲਾਨ ਕਰਦੇ ਹਨ ਵੀ ਰੋਟੀਆਂ ਲੈ ਜਾਓ ਆਪਣੀਆਂ ਆ ਕੇ ਜੋ ਰੁਕੀ ਮੁਸਲਮਾਨਾਂ ਦੇ? ਹਾਂ। ਅੱਛਾ। ਜਿਹੜੇ ਮੁਸਲਮਾਨ ਸਨ ਨਾ ਪਿੰਡ ਦੇ, ਆਲੂ ਪੱਕਦੇ ਹੁੰਦੇ ਸਨ, ਆਲੂ ਗੁੜ ਹੰਦਾਲਵਾ। ਅੱਛਾ। ਤੇ ਉਹ ਫਿਰ ਜਾ ਕੇ ਰੋਟੀਆਂ ਲੈ ਆਉਂਦੇ ਹਨ ਮੁਸਲਮਾਨ। ਅੱਛਾ ਬਾਬਾ ਜੀ, ਇਹਨਾਂ ਦੇ ਵਿੱਚ ਹੁਣ ਵੀ ਤੇ ਸ਼ਰਾਬ ਚੱਲਦੀ, ਉਦੋਂ ਵੀ ਸ਼ਰਾਬ ਚੱਲਦੀ ਹੁੰਦੀ ਸੀ? ਬੜੀ ਜਮਾਨੇ 'ਚ? ਚੱਲਦੀ ਸੀ ਉਦੋਂ, ਬੜੀ ਸ਼ਰਾਬ ਪੀਂਦੇ ਆ। ਸਾਰੇ ਹੀ ਸਿੱਖ ਪੀਂਦੇ ਸੀ ਕਿ ਵਿੱਚ ਕਈ ਨਹੀਂ ਸੀ ਪੀਂਦੇ? ਨਹੀਂ ਵਿੱਚ ਕੋਈ ਨਹੀਂ ਪੀਂਦਾ ਹੋਣਾ, ਬਾਕੀ ਮੇਰੇ ਮਕਸਦ ਵਿੱਚ ਸਾਰੇ ਪੀਂਦੇ ਹਨ। ਅੱਛਾ, ਸਾਰੇ ਪੀਂਦੇ ਸੀ। ਇਹਨਾਂ ਦੀ ਖਰਾਕ ਸੀ ਜੀ, ਉਹ ਖਰਾਕ। ਅੱਛਾ ਜੀ ਬਜ਼ੁਰਗੋ, ਇਹ ਦੱਸੋ ਜਿਹੜਾ ਸਰਦਾਰ ਖੇੜਾ ਸਿੰਘ ਸੀ, ਉਹਦੇ ਉੱਤੇ ਇੱਕ ਖਾਨ ਬਣਿਆ ਸੀ, ਉਹ ਕੀ ਸੀ? ਉਹ ਖਾਨ ਹੁਣ ਪੂਰਾ ਮੈਨੂੰ ਯਾਦ ਨਹੀਂ ਰਿਹਾ। ਸੁਣਾਉਂਦੇ ਹੁੰਦੇ ਸਨ ਅੱਬੇ ਹੋਰੀ ਤੇ ਬੜੇ ਸੁਣਾਉਂਦੇ ਹਨ। ਦਿੱਤੂ ਚੌਂਕੀਦਾਰ ਤੇ ਖੇੜਾ ਲੰਬੜਦਾਰ ਤੇ ਕਲਮ ਕਹਿਰ ਦੀ ਤੇ ਸ਼ਾਮਤ ਸ਼ਹਿਰ ਦੀ। ਅੱਛਾ। ਪਤਾ ਨਹੀਂ ਇਹ ਫਿਰ ਕੀ ਹੈ। ਨਹੀਂ ਇਹ ਜੱਟਾ ਸਹੀ ਜੇ ਚੌਂਕੀਦਾਰ ਹੁੰਦਾ ਸੀ ਨਾ ਇਬਰੇ ਦਾ ਪਿਓ। ਉਹ ਪੜਦਾ ਹੁੰਦਾ ਸੀ? ਨਹੀਂ ਉਹ ਨਹੀਂ ਸੀ ਪੜਦਾ ਪੜਨਾ ਉਹਨੇ ਕਿਸੇ ਬੋਲਾ ਸੀ ਉਹ ਬੋਲਾ ਸੀ ਉਹ ਵੀ। ਤੇ ਇਹ ਸੀ ਮੇਰਾ ਮਤਲਬ ਲੰਬੜਦਾਰ ਖੇੜਾ, ਸਰਦਾਰ ਖੇੜਾ ਸੀ। ਅੱਛਾ। ਤੇ ਰੋਜ਼ ਫਿਰ ਲੰਬੜਾ ਸ਼ਹਿਰ ਜਾਣਾ ਹੀ ਹੁੰਦਾ ਤੇ ਕਲਮ ਵੀ ਫਿਰ ਮੇਰਾ ਮਤਲਬ ਲੰਬੜਾ ਦੀ ਜਿੱਥੇ ਵਗਦੀ ਉਹ ਹੈ ਜਨਾ ਦੀ ਵੀ ਹੋ ਜਾਂਦੀ। ਬਾਊ ਜੀ ਜਨਾਬ ਬੰਦਾ ਸੀ, ਅੱਛਾ। ਸ਼ਰਾਬੀ ਕਾ ਵੀ ਉਹ ਨਹੀਂ ਸੀ, ਜਨਾਬ ਬੰਦਾ ਸੀ, ਪੂਰੇ ਇੱਕ ਦਾ ਪਰੇ ਦਾ ਬੰਦਾ ਸੀ। ਸਹੀ ਸਹੀ। ਅੱਛਾ ਬਜ਼ੁਰਗੋ, ਉਸ ਤੋਂ ਬਾਅਦ 47 ਜਦੋਂ ਜਾੜਾ ਪੈ ਗਿਆ ਜੀ, ਉਹ ਤੋਂ ਹੁਣ ਤੱਕ 72 ਸਾਲ ਹੋ ਗਏ, ਇੱਥੇ ਕਿਹੜੇ ਕਿਹੜੇ ਸਿੱਖ ਵਾਪਸ ਆਏ ਆਪਣਾ ਪਿੰਡ ਵੇਖਣ? ਮੁੰਡੇ ਆਏ ਨੇ ਇੱਥੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਆਇਆ। ਇੱਕ ਤੇ ਉਦੋਂ ਹੀ ਆਇਆ
ਉਹ ਚਾਚਾ ਜਬਾਰ ਵਾਲੇ ਥਾਂ ਦਾ ਕੀ ਉਹਦਾ ਨਾਂ ਸੀ ਬਖਸ਼ੀਸ਼ ਸਿੰਘ ਦੀ ਬਖਸ਼ੀਸ਼ ਸਿੰਘ ਉਹ ਆਇਆ ਬੜਾ ਬਖਸ਼ੀਸ਼ ਸੋਹਣਾ। ਸਿੰਘ ਆਇਆ ਸੀ ਹਾਂ ਉਹ ਛੇਤੀ ਆਇਆ ਸੀ, ਯਾਨੀ ਕਿ ਥੋੜੀ ਦੇਰ ਬਾਅਦ ਹੀ ਆ ਗਿਆ, ਉਹ- ਪਰਮਿਟ ਬਣਵਾ ਕੇ ਉਹ ਆਇਆ। ਖੱਤਰੀ ਉਦੋਂ ਬਾਅਦ ਸਿੱਖ ਆਉਂਦਾ ਕੋਈ ਨਹੀਂ, ਅਸਾਂ ਤੇ ਨਹੀਂ ਵੇਖਿਆ। ਆ ਆਏ ਨੇ ਆ ਮੇਰਾ ਮਤਲਬ ਇਹ ਸ਼ਿੰਗਾਰੇ ਦੇ ਇਹ ਮੰਗਲ ਸਿੰਘ ਦੇ ਆਹੋ। ਪੋਤਰਾ ਹਰਨਾਮ ਸਿੰਘ ਦਾ ਸੁੰਦਰ ਸਿੰਘ ਦੇ ਮੁੰਡਾ, ਹਰਨਾਮ ਸਿੰਘ ਦਾ ਮੁੰਡਾ ਆਇਆ ਗਰਦੇਵ ਸਿੰਘ ਗੁਰਦੇਸ। ਉਹਨਾਂ ਨੂੰ ਵੀ ਕਿਸੇ ਵੱਡਿਆਂ ਦੱਸੀਆਂ ਹਨ ਗੱਲਾਂ ਬਾਤਾਂ ਆਪਣੇ ਵੇਖਣ ਅੱਛਾ ਆਏ। ਬਾਬਾ ਜੀ ਤੁਹਾਡੇ ਕੋਲ ਵੀ ਕੋਈ ਸਿੱਖ ਮਿਲਣ ਆਇਆ ਸੀ, ਮੈਨੂੰ ਪਤਾ ਲੱਗਿਆ। ਆਇਆ ਸੀ ਆ ਪਿਛਲੇ ਸਾਲ ਮੁੰਡਾ ਜਿਹੜਾ ਨਾਂ ਲਈ ਉਹ ਹੋਈ ਅੱਛਾ, ਤੇ ਤੁਸੀਂ ਪਛਾਣ ਲਿਆ ਸੀ ਕਿਹਦਾ ਮੁੰਡਾ? ਉਹ ਜੇ ਇੱਥੋਂ ਬੂਹੋਂ ਨਿਕਲਿਆ ਤੇ ਮੈਂ ਅੱਗੇ ਬੈਠਾ ਰਹਾ। ਅੱਛਾ ਤੇ ਜਦੋਂ ਬੂਹੋਂ ਨਿਕਲਿਆ ਬਾਹਰ ਤੇ ਮੈਂ ਆਖਿਆ ਵੀ ਇਹ ਦੱਸ ਸੁੰਦਰ ਸਿੰਘ ਦਾ ਕਿ ਮੰਗਲ ਸਿੰਘ ਦਾ ਹੈ? ਬਾਬਾ ਜੀ ਸੁੰਦਰ ਸਿੰਘ ਦਾ ਵਾ। ਪੱਗ ਬੰਨੀ ਸੀ? ਪੱਗ ਬੰਨੀ ਸੀ ਅੱਛਾ ਤੇ ਉਹ ਕਦੀ ਇੰਜ ਕਰੇ ਕਦੀ ਇੰਜ ਕਰੇ, ਚੱਲ ਜਿਵੇਂ- ਕੁਝ ਜਿਵੇਂ ਉਹ- ਕਦੀ ਕੁਝ ਕਰੇ। ਮੈਂ ਵੀ ਚਲੋ ਹਾਲਾ ਹੀ ਕਰਦਾ ਰਿਹਾ। ਅੱਛਾ ਉਹ ਮੈਂ ਪਿਆਰ ਤੋੜ ਦਿੱਤਾ, ਪੈ ਗਿਆ। ਮੈਂ ਕਿਹਾ ਖਾਣਾ ਪਾਣਾ ਕੀ, ਇਹ ਖਾਣਾ ਪੀਣਾ ਕੁਛ ਨਹੀਂ, ਪਾਣੀ ਪਿਆਓ। ਫਿਰ ਪਾਣੀ ਪੂਣੀ ਪਿਆਇਆ ਇਹਨਾਂ ਮੁੰਡਿਆਂ ਨੇ ਅੱਛਾ ਤੇ ਬੈਠੇ ਨੇ ਗੱਲਾਂ ਬਾਤਾਂ ਫਿਰ ਕਰਦੇ ਰਹੇ। ਮੈਂ ਕਿਹਾ ਸੁਣਾ ਉਧਰ ਦਾ ਹਾਲਾਤ। ਆਖਾਂਗਾ ਬਾਬਾ ਜੀ ਸੁਣਾਉਣਾ ਕੀ, ਸਾਡੀ ਉਹਨਾਂ ਦੀ ਬਣ ਨਹੀਂ ਆਉਂਦੀ। ਜਿਹੜੇ ਉੱਥੇ ਦੇ ਨੇ? ਉੱਥੇ ਲੋਕ ਮੈਂ ਕਿਹਾ ਕਿਉਂ? ਹੂੰ ਆਂਦਾ ਵੀ ਗੱਜ ਕਿ ਟਾਈਮ ਤੇ ਹੁੰਦੀ ਹੈ ਤੇ ਅੱਗੋਂ ਨੀਵੀਂ ਹੁੰਦੀ ਹੈ, ਪਿੱਛੋਂ ਉੱਚੀ ਹੁੰਦੀ ਹੈ ਅੱਛਾ ਉਹਨਾਂ ਦੀ। ਜਦੋਂ ਤੇ ਉਸ ਵੇਲੇ ਇੰਜ ਕਰਦੇ ਫਿਰਦੇ ਨੇ, ਸਾਨੂੰ ਉਹ ਚੰਗਾ ਨਹੀਂ ਜਦੋਂ ਉਹ ਨਵੇਂ ਗਏ ਨੇ ਨਾ, ਹਾਂਜੀ ਉਹਨਾਂ ਪਿਛਾਂ ਖਤ ਲਿਖਿਆ ਸੀ ਕਿਹਨਾਂ ਨੇ? ਉਹਨਾਂ ਸਿੱਖਾਂ ਸਿੱਖਾਂ ਨੇ। ਛੱਡ ਕੇ ਆਇਆ ਮਾਏ ਮਾੜੀਆਂ ਮਿਲੇ ਨੇ ਅੱਗੇ ਹੁੱਕੇ ਕਨਾਲ ਆਹ ਇਸ ਮਿਲਿਆ ਕੁਝ ਨਹੀਂ ਸਾਨੂੰ। ਹੁੱਕੇ ਹੈ ਕਨਾਲ ਕੋਈ ਨਹੀਂ ਮਿਲਣਾ। ਨਵੀਂ ਗੱਲ ਸੀ ਉਦੋਂ। ਸਹੀ ਲੇਕਿਨ ਬਾਬਾ ਜੀ ਹੁਣ ਉਹਨਾਂ ਨੇ ਵੇਖੋ ਜਾ ਕੇ ਆਪਣੇ ਆਲੀਸ਼ਾਨ ਡੇਰੇ ਉੱਤੇ ਬਸ ਬੰਗਲੇ ਜੀ। ਬਣਾਏ ਨੇ। ਹਾਂਜੀ, ਹਾਂਜੀ। ਬਾਹਰ ਉੱਠ ਬੈਠੇ ਨੇ ਸਾਰੇ। ਕੋਈ ਕੈਨੇਡਾ ਕੋਈ ਇੰਗਲੈਂਡ ਕਿਧਰੇ ਚਾਹੇ ਤੁਹਾਡਾ ਲੰਬੜਦਾਰ ਦੀ ਗੱਲ ਕਰੀਏ, ਉਹਦੇ ਵੀ ਪੋਤੇ ਮੁੰਡੇ ਉੱਥੇ ਬੈਠੇ ਨੇ। ਹਰਜਿੰਦਰ ਸਿੰਘ ਜਿਹੜਾ ਉਹਨਾਂ ਦਾ ਮੁੰਡਾ ਹੈ, ਪੋਤਾ ਜਿਹੜਾ ਬਾਬੇ ਮੇਰੀ ਦਾ। ਗੱਲ ਸੁਣੋ ਵੀ ਇੱਕੋ ਤੇ ਹੈ ਸੀ ਇਹਦਾ ਸਰਦਾਰ ਖੇੜਾ ਸਿੰਘ ਦਾ ਦਲੀਪ ਸਿੰਘ, ਤੇ ਜ਼ਮੀਨ ਸੀ ਇਹਦੀ ਕਾਫੀ, ਤੇ ਸਾਰੀ ਗਈ ਇਹਦੀ ਸ਼ਹਿਰੀ ਪ੍ਰਾਪਰਟੀ ਉਹਨੂੰ ਮਾਸ਼ਾਅੱਲਾ ਮਿਲ ਗਈ। ਹੂੰ ਤੇ ਫਿਰ ਉਹ ਕਿਉਂ ਨਾ ਮੇਰਾ ਮਤਲਬ ਖੁਸ਼ਹਾਲ ਹੁੰਦੇ। ਤੁਹਾਡੀ ਅੱਜ ਕੱਲ ਕਿਹਦੇ ਨਾਲ ਗੱਲ ਹੁੰਦੀ ਉੱਥੇ? ਸਾਡੀ ਅੱਜ ਕੱਲ ਹੁੰਦੀ ਏ ਸੁੰਦਰ ਸਿੰਘ ਦੇ ਪੋਤਰੇ ਨਾਲ, ਲੰਬੜਕਿਆਂ ਨਾਲ। ਖੇੜੇ ਲੰਬੜਕਿਆਂ ਨਾਲ ਵੀ ਹੋਈ ਏ, 12 ਨਾਲ ਘੱਟ ਹੀ ਹੋਈ। ਕਿੰਨੇ ਕੁ ਸਾਲਾਂ ਬਾਅਦ ਤੁਹਾਡਾ ਰਾਬਤਾ ਹੋਇਆ? ਰਾਬਤਾ ਤੇ ਸਾਲ ਖੰਡ ਦੂੰ ਸੀ ਹੋਇਆ ਕਿ ਪਹਿਲੋਂ ਪਹਿਲਾਂ ਕੋਈ ਨਹੀਂ ਸੀ, ਆ ਹੁਣ ਹੀ ਹੋਇਆ ਨੇ। ਕਾ ਕੰਡੇ ਦਾ ਪਤਾ ਹੀ ਨਹੀਂ ਰਿਹਾ। ਹੂੰ ਅਰਵਿੰਦਰ ਦਾ ਆਬੂ ਇੱਥੇ ਆਇਆ ਸੀ, ਅੱਛਾ ਉਹਦਾ ਇੱਥੇ ਬਾਪੂ ਆਇਆ ਸੀ, ਹੂੰ ਨਾਲ ਉਹਦਾ ਮਾਮਾ ਵੀ ਸੀ, ਹੋਰ ਵੀ ਬੰਦੇ ਸਨ। ਟਾਈਮ ਉਹਨਾਂ ਕੋਲ ਘੰਟਾ ਕੋ ਦੁੱਧਾ ਰੋਜ਼ਿਆਂ ਦਾ ਮਹੀਨਾ ਸੀ। ਅੱਛਾ ਉਹਨਾਂ ਨੂੰ ਪੁੱਛਿਆ ਕੀ ਪਕਾਈਏ, ਜਦੋਂ ਉਂਝ ਗਿਆ ਹੈ ਉਹਨਾਂ ਆਖਿਆ ਸਾਡੇ ਲਈ ਗੋਸ਼ਤ ਨਹੀਂ ਪਕਾਣਾ, ਕੋਈ ਦਾਲ ਦੂਲ ਲੈ ਕੇ ਪਕਾ ਲਓ। ਅੱਛਾ ਲਿਆਦਾ ਉਹਨਾਂ ਇੰਨਾ ਵੀ ਟਾਈਮ ਨਹੀਂ ਗੁਜ਼ਾਰਿਆ, ਬਸ ਫਲ ਛਲ ਤੇ ਰਹੇ ਨੇ, ਤੇ ਫਿਰ ਆ ਖੂਹ ਆਪਣੇ ਤੇ ਆਏ ਨੇ। ਅੱਛਾ ਉਹ ਵੇਖ ਵੂਖ ਕੇ ਤੇ ਫਿਰ ਇੱਥੋਂ ਹੀ ਵਾਪਸ ਟੁਰ ਗਏ। ਟਾਈਮ ਥੋੜਾ ਸੀ, ਹਨੇਰਾ ਤੇ ਪਿਆ ਦਾ ਨਹੀਂ ਤੇ। ਸਹੀ ਹੋ ਗਿਆ। 12 ਵਜੇ ਸਾਡਾ ਵੀ ਚਾਹ ਸਾਹਿਬ ਨਾਲ ਸਾਰੇ ਹੀ ਘਰ ਜਿਹਦਾ ਜੇ ਕਲਰ ਵਾਲੀਆਂ ਸਨ ਮੰਗਲ ਸਿੰਘ ਤੇ ਹੂੰ ਇਹ ਸਾਰੇ ਜੀ ਚੇਤਾ ਨੇ। ਹੂੰ ਹਾਂ ਜੌਨ ਸਿੰਘ ਦਾ ਪੁੱਤਰ ਸੀ, ਅਗੋ ਨਾਮਾ ਇਹਦਾ ਪੁੱਤਰ ਸੀ ਜੌਨ ਸਿੰਘ ਦਾ। ਸਹੀ ਸਹੀ। ਇਹ ਸਾਰੇ ਖਾਨਦਾਨ ਨੂੰ ਜਾਣਦੇ। ਹਾਂ। ਤੇ ਬਾਬੇ ਤੁਸੀਂ ਵੀ ਕੋਈ ਸੁਨੇਹਾ ਦੇਣਾ ਆਪਣੇ ਜਿਹੜੇ ਇੱਥੋਂ ਦੇ ਖੂਹ ਵਾਲੇ ਸਨ? ਆ ਕਿਸੇ ਨੂੰ ਦੇਣੇ ਤੇ ਦੇ ਲੈ, ਗੱਲ ਕਰ ਲਓ। ਸੁਣਾ ਕਿਹਨੂੰ ਦੇਣਾ? ਅੱਗੋਂ ਲਾਦਾਂ ਹੋ ਗਈਆਂ ਪੋਤਰੀਆਂ ਉਹਦਾ ਪੋਤਲੇ ਪਲੋਤਲੇ ਹੋ ਗਏ, ਹੁਣ ਸੁਣਾ ਕਿਹਨੂੰ ਦੇਣੇ? ਉਹ ਜਿਹੜੇ ਵੱਡੇ ਉਹ ਟੁੱਟ ਗਏ ਉਹ ਮਰ ਰੁੜ ਗਏ। ਨਹੀਂ ਖਲੋ ਜਾ ਭਾਈ, ਮਰ ਭਾਵੇਂ ਗਏ ਨੇ। ਮੇਰੀ ਗੱਲ ਸੁਣੋ, ਯਾਦਾਂ ਇਮਾਨਦਾਰੀ ਦੀ ਗੱਲ ਹੈ। ਉਹਨਾਂ ਦੀਆਂ ਔਲਾਦਾਂ ਵੀ ਜਿਹੜੀਆਂ ਨਾ, ਉਹਨਾਂ ਦੀਆਂ ਗੱਲਾਂ ਉਹਨਾਂ ਯਾਦ ਰੱਖੀਆਂ ਨੇ, ਉਹ ਵੀ ਪਿੱਛੇ ਨੂੰ ਇਸੇ ਤਰ੍ਹਾਂ ਹੀ ਤੜਪਦੇ ਨਹੀਂ ਨੇ। ਕਰਦੇ, ਸਾਡੇ ਨਾਲ ਕਰਦੇ ਨੇ। ਉਹ ਵੀ ਵਿਚਾਰੇ ਉਹਨਾਂ ਨੂੰ ਖਿੱਚੇ, ਉਹਨਾਂ ਦਾ ਦਿਲ ਕਰਦਾ ਹੈ, ਤੇ ਮੇਰੀ ਗੱਲ ਸੁਣੋ, ਕਸ਼ਿਸ਼ ਕਰਦੇ ਨੇ ਕਿ ਸਾਹੀ ਕੋਈ ਗੱਲ ਸੁਣੀਏ। ਸਾਡੇ ਜਿਹੜੇ ਸਰਦਾਰ ਸਨ ਬੜੇ ਚੰਗੇ ਸਨ, ਅੱਲਾ ਦੀ ਕਸਮ। ਜਦੋਂ ਕਿਸੇ ਦਾ ਵਿਆਹ ਹੋਣਾ ਨਾ, ਮੇਰਾ ਮਤਲਬ ਹੈ ਜੀ ਉੱਥੇ ਕੰਮੀ ਸਨ ਮੁਸਲਮਾਨ, ਇਹਨਾਂ ਨੇ ਘਿਓ ਪੀਪੇ ਚਕਾਣੇ। ਸਹੀ। ਉਦੋਂ ਗੋਸ਼ਤ ਦਾ ਕੱਟਾ ਕੁੱਟਾ ਵੱਛਾ ਘੱਟ ਕਰਦੇ ਹਨ, ਜੇ ਕੋਈ ਕਰਦਾ ਵੀ ਸੀ ਨਾ। ਤਾਏ ਸਾਡੇ ਦਾ ਵਿਆਹ ਹੋਇਆ ਤੇ ਇਹਨਾਂ 22 ਲੇਲੇ ਲਿਆਂਦੇ ਸਨ ਜਾ ਕੇ, ਚਾਚਾ ਹੋਰੇ ਕਿਥੋਂ ਰਾਹ ਵਾਲੀ ਟੋਕਰ ਸਿੱਖਾਂ ਦੇ ਹੁੰਦਿਆ ਹੋਇਆ ਸੀ। ਤੇ ਤਾਇਆ ਸਾਡਾ ਸ਼ਰਾਬ ਪੀ ਕੇ ਤੇ ਜਿਹੜੇ ਸਿੱਖ ਵਾਲ ਮੁੰਡਾ ਹੁੰਦਾ ਸੀ, ਉਹਨਾਂ ਦੀਆਂ ਚੁੱਲ੍ਹਾ ਭੰਨਦਾ ਸੀ। ਅੱਛਾ ਉਹਨਾਂ ਦੀਆਂ ਚੁੱਲ੍ਹਾ ਭੰਨਦਾ ਸੀ ਲੋਹੇ ਦੇ ਵਿਸਾਖੀ ਤੇ ਤਾਏ ਸਾਡੇ ਵਾਲ ਸ਼ੇਰ ਉਹਦਾ ਬੱਚਾ ਉਦੋਂ ਪੈਦਾ ਹੋਇਆ ਜਦੋਂ ਉਹ ਟੁਰ ਗਏ ਨੇ। ਅੱਛਾ ਉਹ ਪਾਦਰੋਂ ਚ ਟੁਰ ਗਏ ਨੇ ਤੇ ਕੱਤੇ ਚ ਹੋਇਆ। ਜੇ ਕਦੀ ਉਦੋਂ ਉਹ ਸਰਦਾਰ ਇੱਧਰ ਹੁੰਦੇ ਨਾ, ਤੇ ਸਰਦਾਰਾਂ ਦੀ ਕੁੱਲੀ ਵੀ ਟਾ ਛੱਡਣੀ ਸੀ। ਫਿਰ ਅੱਛਾ ਦਾਰੂ ਪੀ ਗਏ। ਸਹੀ ਗੱਲ। ਇਕੱਠੇ ਤੇ ਤਾਏ ਸਾਡੇ ਨੂੰ ਆਉਂਦੇ ਹੁੰਦੇ ਹਨ ਪੁੰਨੂ, ਆਹ ਪੁੰਨੂਆਂ ਦੇ ਨੇ। ਪੁੰਨੂ ਆਉਂਦੇ ਹੁੰਦੇ ਸਨ। ਵਿਆਹਾਂ ਦੇ ਉਹਨੂੰ ਖੜਦੇ ਹੁੰਦੇ ਹਨ। ਨਾਲ ਆ ਖੜਨਾ ਨਾ ਲੱਦੇ, ਚਾਚਾ ਜਿਹੜੇ ਖੜਨੇ ਲੱਦੇ। ਅੱਲਾ ਦੀ ਕਸਮ, ਤਾਇਆ ਆਂਦਾ
ਮੈਨੂੰ ਇਹਨਾਂ ਲੱਦਾ ਦਿੱਤਾ ਤੇ ਮੈਂ ਰਾਜ ਹੋ ਗਿਆ ਸ਼ਰਾਬੀ ਦੇ ਇੱਥੋਂ ਕੁੜੇ ਮੈਂ ਇੱਥੇ ਹੀ ਨਾਰੇ ਹਾਰ ਸ਼ਾ ਪਿਓ ਪੂ ਲਈ ਇੱਥੋਂ ਹੀ ਲੰਘਣ ਲੱਗਿਆ ਲੱਦਾ ਆ ਗਈ ਯਾਰ ਉਦੋਂ ਖੜੀ ਦੇਖਣ ਬਿਸਤਰੇ ਕੱਪੜਾ ਰੋਟੀ ਵੀ ਯਾਨੀ ਵਿੱਚ ਚਾਵਲ ਚੀਨੀ ਇਹ ਸੌਦੇ ਖੜਨੇ ਦੇ ਆਂਦਾ ਇੱਥੇ ਹੀ ਇਹ ਘੋੜਾ ਲੰਘਿਆ ਤੇ ਹਾਰ ਸ਼ਾਹੀ ਭੇਜ ਪੁੱਛ ਗਈ ਤੇ ਉਹ ਸਿੰਗਣੀਆਂ ਦੀ ਯਾਰ ਜਾ ਵੇ ਪੁੰਨੂ ਇੱਕ ਸਾਨੂੰ ਚੰਗਾ ਰਲਿਆ ਉਹ ਹੋਰ ਦੁਆਲੇ ਗਈਆਂ ਗਾਲ ਨਹੀਂ ਸਾਨੂੰ ਕੱਢਦੀਆਂ ਸਾਡੇ ਵਡੇਰਿਆਂ ਨੂੰ ਪਤਾ ਕਿਉਂ ਸਾਡੇ ਜਿਹੜੇ ਤਾਏ ਹੋਰੀ ਸਨ ਜਾਂ ਅੱਬੇ ਹੋਰੀ ਤਿੰਨੇ ਭਾਈ ਸਨ ਇਹਨਾਂ ਦਾ ਸੀ ਇਹ ਨਾਨਕਾ ਪਿੰਡ ਸਾਡੀ ਦਾਦੀ ਦਾ ਸਕਾ ਭਰਾ ਕੋਈ ਨਹੀਂ ਸੀ ਸਾਡਾ ਦਾਦਾ ਜਿਹੜਾ ਨਾ ਸਮਝੋ ਘਰ ਜਵਾਈ ਸੀ ਅੱਛਾ 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 ਗਾਲ ਨਹੀਂ ਸਾਨੂੰ ਕੱਢਦੇ ਸਾਡਿਆਂ ਤੁਹਾਡੇ ਨਾਨਕੇ ਲੱਗਦੇ ਸਨ ਤੁਹਾਡੇ ਵੱਡਿਆਂ ਦੇ ਆ ਤੇ ਬਕਾਇਦਾ ਇਹ ਸੁੰਦਰ ਸਿੰਘ ਕਿਆ ਨੇ ਸਾਡੀਆਂ ਫੁੱਫੀਆਂ ਨੂੰ ਮੱਝਾਂ ਦਿੱਤੀਆਂ ਨੇ ਚੋਰੀ ਖਾਰੇ ਲਾਈ ਅੱਛਾ ਹਾਂਜੀ ਇਹਦਾ ਮਤਲਬ ਇੰਨਾ ਕਰਦੇ ਸੀ ਅੱਲਾ ਦੀ ਕਸਮ ਉਹਨਾਂ ਮੱਝਾਂ ਦਿੱਤੀਆਂ ਨੇ ਝੋਟੀ ਦਿੱਤੀ ਸਾਨੇ ਆਸ਼ਾ ਫੁੱਫੀ ਆਸ਼ਾ ਨੂੰ ਬੜਾ ਕਰਦੇ ਸਨ ਜੀ ਬਹੁਤ ਹੀ ਤੇ ਜਦੋਂ ਸੁੰਦਰ ਸਿੰਘ ਵਡੇਰਾ ਸੀ ਇੱਥੇ ਰਹਿ ਗਿਆ ਸੀ ਸਾਡੀ ਦਾਦੀ ਨੇ ਆਖ ਨਾ ਕਰਨਾ ਇਹਨਾਂ ਨੂੰ ਜਾਓ ਉਹ ਖੂਹ ਤੇ ਹੀ ਰਹਿ ਗਿਆ ਸੀ ਉਹ ਖੂਹ ਵਡੇਰਾ ਹੋਇਆ ਸੀ ਉਹ ਰਹਿੰਦੇ ਹੀ ਖੂਹ ਤੇ ਸੀ ਖਾਂਗੜ ਮੱਝ ਚੋ ਲੈਂਦਾ ਸੀ ਘਰੋਂ ਇੱਕ ਪਰੌਂਠਾ ਆਉਂਦਾ ਸੀ ਸਾਈ ਨਾਲ ਤੇ ਉਹ ਬਾਹਰ ਕਾੜ ਕੇ ਤੇ ਉਹ ਹੀ ਪੀਂਦਾ ਹੁੰਦਾ ਸੀ ਉਹ ਗਿਆ ਨਹੀਂ ਸੀ ਉਹ ਨਹੀਂ ਸੀ ਗਿਆ ਫਿਰ ਮਗਰੋਂ ਗਿਆ ਸੀ ਕੋਈ ਮਹੀਨਾ ਉਹ ਅੱਛਾ 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 ਇੱਥੇ ਰਹਿ ਗਿਆ ਸੀ ਉਹਨੂੰ ਰੋਟੀ ਵੀ ਦੇਈਦੀ ਸੀ ਦੇਖਭਾਲ ਕਰੀਦੀ ਸੀ ਜਿੱਦਣ ਉਹਨੂੰ ਛੱਡ ਕੇ ਆਏ ਆ ਨਾ ਫਿਰ ਉਹਨੂੰ ਜਨਾਬੇ ਅਲੀ ਬਿਸਤਰਾ ਦਿੱਤਾ ਉਹਨੂੰ 80 ਰੁਪਏ ਸਾਡੀ ਦਾਦੀ ਨੇ ਦਿੱਤੇ ਨੇ ਉਹਨੂੰ ਇੱਕ ਐਡੀ ਚੰਮ ਦੀਆਂ ਕੁੱਪੀਆਂ ਜੀਆਂ ਹੁੰਦੀਆਂ ਉਹ ਘਿਓ ਦੀ ਭਰ ਕੇ ਦਿੱਤੀ ਲੈ ਵੇ ਆ ਮਾਮੇ ਨੂੰ ਦਿਓ ਜੇ ਕਿਧਰੇ ਘਾਟਾ ਵਾਧਾ ਹੋ ਰਿਹਾ ਜੇ ਕੈਂਪਾਂ 'ਚ ਕਿੱਥੇ ਕਿੱਥੇ ਨਾ ਰਹਿਣਾ ਤੇ ਕੀ ਨਹੀਂ ਤੇ ਆ ਬਿਸਤਰਾ ਵੀ ਦਿਓ ਤੇ ਪੈਸੇ ਵੀ ਦਿਓ ਇਹਨੂੰ ਜੋ ਲੋੜ ਹੈ ਅਸੀਂ ਉਹਨੂੰ ਛੱਡ ਕੇ ਆਏ ਸਾਂ ਸਹੀ ਅਗਰ ਉਹਨਾਂ ਨੇ ਤੁਹਾਡੇ ਨਾਲ ਛਾਈਆਂ ਕੀਤੀਆਂ ਤੁਸੀਂ ਵੀ ਨਹੀਂ ਉਹਨਾਂ ਵੀ ਬੜੀਆਂ ਛਾਈਆਂ ਬਹੁਤ ਸਾਰੀ ਇਹ ਤੇ ਗੱਲ ਸਾਥ ਅਸੀਂ ਰਹਿੰਦੇ ਇੱਕ ਉਹਨਾਂ ਚੀਜ਼ਾਂ ਨਹੀਂ ਅਸੀਂ ਵਟਾ ਦੇ ਸਕਦੇ ਨਾ ਜੀ ਨਾ ਉਹ ਰਹਿੰਦੇ ਹੁੰਦੇ ਹੀ ਸਾਡੇ ਵੱਡੇ ਇਹਨਾਂ ਦੇ ਇੱਥੇ ਹੀ ਸਨ ਤਾਜੇ ਮੋਚੀ ਕੇ ਸਾਰੇ ਰਹਿ ਇੱਥੇ ਇਹਨਾਂ ਦੇ ਘਰਾਂ ਚੋਂ ਪਲੇ ਆਣ ਲੋਕ ਸਾਡੀਆਂ ਮੱਝਾਂ ਇੱਥੇ ਹੁੰਦੀਆਂ ਹੁੰਦੇ ਅੱਬੇ ਸਾਡੇ ਹੋਰੀ ਸੰਗਲ ਲੈ ਆਏ ਰਾਤ ਨੂੰ ਚੇਤਰ ਦੀ ਬਹਿ ਕੇ ਸੰਗਲ ਲੈ ਆਏ ਵੀ ਮੱਝਾਂ ਨੂੰ ਸੰਗਲ ਮਾਰੇ ਮੱਝਾਂ ਚੰਗੀਆਂ ਹਨ ਦੋ ਸਾਡੀਆਂ ਤੇ ਉੱਥੇ ਮੇਰਾ ਮਤਲਬ ਅਰਨਾਮ ਸਿੰਘ ਆਂਦਾ ਇਹ ਉਹਦਾ ਪਿਓ ਬਾਬਾ ਸੁੰਦਰ ਸਿੰਘ ਆਂਦਾ ਪੁੱਤਰ ਇਹ ਕੀ ਕਰਨ ਲੱਗਾ ਇਹ ਸੰਗਲ ਮਾਰਨੇ ਨੇ ਆਂਦਾ ਮੇਰੀ ਗੱਲ ਸੁਣ ਸਾਡਾ ਘਾਟਾ ਨਾ ਕਰਾਈ ਤੇਰੀ ਇੱਕ ਖੁੱਲ ਜਾਏਗੀ ਬਾਬੇ ਬੂਟੇ ਵਾਲੀ ਪੈਲੀ 'ਚ ਬੈਗ ਸਹੀ ਤੇਰੀ ਇੱਕ ਖੁੱਲ ਜਾਏਗੀ ਸਾਡੀਆਂ ਦੋ ਵੀ ਨਹੀਂ ਤੁਹਾਡੀ ਇੱਕ ਜਈਆਂ ਅੱਛਾ ਸਾਡੀਆਂ ਦੋ ਲੈ ਜੀ ਚੁੱਕ ਸੰਗਲ ਆਪਣੇ ਲੈ ਜਾ ਘਰ ਸਹੀ ਏਡੇ ਉਹ ਲੋਕ ਵਫਾਦਾਰ ਸਨ ਜਿਹਨੂੰ ਕੋਰ ਰੱਖਦੇ ਸਨ ਨਾ ਉਹਦੀ ਪੂਰੀ ਪਾਲਿਆ ਅੱਲਾ ਦੀ ਕਸਮ ਤੇ ਪੂਰਾ ਭਾਰ ਚੁੱਕ ਲਿਆ ਐਡੇ ਕਮਜ਼ੋਰ ਵੀ ਨਹੀਂ ਹੁੰਦਾ ਕਮਜ਼ੋਰ ਵੀ ਨਹੀਂ ਸਨ ਤਗੜੇ ਲੋਕ ਗੱਲਬਾਤ ਵਾਲੇ ਸਨ ਲਾਮੇ ਰਿਸ਼ਤੇਦਾਰ ਚੰਗੇ ਇੱਕ ਦੋ ਵਾਰੀ ਇਹਨਾਂ ਦੇ ਡੰਗਰ ਖੁੱਲੇ ਨੇ ਲੇਕਿਨ ਲਿਆਦਾ ਵਾਪਸ ਆਪਾ ਹੀ ਆਏ ਨੇ ਉਹ ਖੁੱਲਦੇ ਪਤਾ ਕਦੋਂ ਸਨ ਕੋ ਖਾੜਾ ਛਾੜਾ ਹੋਣਾ ਤੇ ਮੁੰਡਿਆਂ ਟੁੱਟ ਜਾਣਾ ਉੱਥੇ ਅੱਛਾ ਤੇ ਮਗਰੋਂ ਜਿਹੜਾ ਇੱਕ ਅੱਧਾ ਹੋਣਾ ਉਸ ਵੇਖ ਕੇ ਇਹਨਾਂ ਦੇ ਉਸ ਵੀ ਝੁੰਬ ਮਾਰ ਜਾਣੀ ਵੀ ਹੁਣ ਮੈਂ ਇਕੱਲਾ ਵਾਂ ਮੈਂ ਕਰਾਂ ਲੈਣ ਦੇਣ ਤੇ ਲੈ ਜਾ अस्सलाम वालेकुम भाई जी ਜੀ ਵਾਲੇਕੁਮ ਅਸਲਾਮ ਰਾਣਾ ਸਾਹਿਬ ਕੀ ਹਾਲ ਹੈ ਸਾਡੇ ਤੈਯਬ ਭਾਈ ਇਹਨਾਂ ਨੇ ਸਾਨੂੰ ਦੂਸਰੀ ਵਾਰੀ ਰਿਕੁਐਸਟ ਕੀਤੀ ਹੈ ਇਹਨਾਂ ਦਾ ਬੜਾ ਪਿਆਰ ਹੈ ਸਿੱਖਾਂ ਨਾਲ ਜਿਹੜੇ ਇੱਥੋਂ ਗਏ ਨੇ ਤੇ ਦੱਸੋ ਜੀ ਦੂਸਰਾ ਕਿੱਦਾਂ ਸਾਨੂੰ ਫਿਰ ਤੁਸੀਂ ਬੁਲਾਇਆ ਸਾਨੂੰ ਇਹ ਸਟੋਰੀ ਕੋਈ ਅੱਜ ਤੋਂ 4 ਸਾਲ ਪਹਿਲਾਂ ਚੱਲਦੀ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਸਾਡਾ ਰਾਬਤਾ ਹੁੰਦਾ ਹੈ ਸਹੀ ਉਸ ਤੋਂ ਬਾਅਦ ਤੇ ਫਿਰ ਮੁਸਲਸਲ ਹਰ ਰੋਜ਼ ਰਾਬਤੇ 'ਚ ਰਹੇ ਆਂ ਫਿਰ ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਆਪਣੇ ਪਿੰਡ ਦੇ ਬਜ਼ੁਰਗਾਂ ਦੀ ਵੀਡੀਓ ਬਣਵਾਵਾਂ ਸਹੀ ਤੇ ਉਹਨੂੰ ਥੋੜਾ ਪ੍ਰਮੋਟ ਵੀ ਕਰਾਂ ਨਾਲੇ ਕਿਉਂਕਿ ਜਿਹੜੇ ਇਥੋਂ ਸਾਡੇ ਸਿੱਖ ਸਰਦਾਰ ਗਏ ਨੇ ਸਹੀ ਉਹ ਵੀ ਜਿਸ ਤਰ੍ਹਾਂ ਕਿ ਸਾਨੂੰ ਇਹ ਲਗਨ ਹੈ ਆਪਣੇ ਇਸ ਪਿੰਡ ਦੇ ਨਾਲ ਜ਼ਾਹਰੀ ਗੱਲ ਹੈ ਉਹ ਵੀ ਇਥੋਂ ਗਏ ਨੇ ਤੇ ਉਹਨਾਂ ਨੂੰ ਵੀ ਇਹ ਲਗਨ ਸੀ ਸਹੀ 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 ਉਹ ਯਾਦ ਵੀ ਕਰਦੇ ਹੋਣਗੇ ਸ਼ਾਇਦ ਲੇਕਿਨ ਉਹਨਾਂ ਦਾ ਕੋਈ ਰਾਬਤਾ ਨਹੀਂ ਸੀ ਹੈਗਾ ਅੱਛਾ ਹਾਂਜੀ ਉਹ ਰਾਬਤਾ ਹੋਇਆ ਇਸ ਤਰ੍ਹਾਂ ਹੀ ਤਲਕਾ ਤੇ ਬਾਬਾ ਜੀ ਦਾ ਇੰਟਰਵਿਊ ਕਰਵਾਇਆ ਮੈਂ ਪਹਿਲਾਂ ਬਾਬਾ ਨਵਾਬ ਚੰਦਰ ਦਾ ਹਾਂਜੀ ਉਹਦਾ ਇੰਪੈਕਟ ਕੀ ਆਇਆ ਕਿ ਸੈਕੰਡ ਟਾਈਮ ਮੇਰਾ ਉਹ ਤੁਹਾਡੇ ਰਾਹੀਂ ਅਸਲ 'ਚ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਹੈ ਨਾ ਤੇ ਉਹ ਤੁਹਾਡੇ ਰਾਹੀਂ ਫਿਰ ਜਿਹੜੇ ਸਾਡੇ ਪਿੰਡ ਦੇ ਮਾਈਗ੍ਰੇਟਡ ਉਧਰ ਗਏ ਸਨ ਸਿੱਖ ਉਹਨਾਂ ਤਕਰੀਬਨ ਸਾਡੇ ਪਿੰਡ ਦੇ ਜਿੰਨੇ ਇੱਥੋਂ ਗਏ ਸਨ ਸਾਰਿਆਂ ਨਾਲ ਰਾਬਤਾ ਅਲਹਮਦੁਲਿਲਾ ਹੈ ਹੁਣ ਸਾਰਿਆਂ ਨਾਲ ਗੱਲਬਾਤ ਹੁੰਦੀ ਏ ਉਹ ਵੇਖੀ ਉਹਨਾਂ ਨੇ ਵੀਡੀਓ ਹਾਂਜੀ ਵੀਡੀਓ ਵੇਖੀ ਵੀ ਬਲਕਿ ਬੜਾ ਲਾਈਕ ਕੀਤਾ ਰੋਜ਼ ਕਮੈਂਟ ਕਰਦੇ ਨੇ ਤੁਸੀਂ ਜਾ ਕੇ ਵੇਖ ਸਕਦੇ ਬਲਕਿ ਤੁਸੀਂ ਤੇ ਉਹਦੇ ਉਸ ਤੋਂ ਬਾਅਦ ਉਹਦਾ ਬੜਾ ਅੱਛਾ ਸਾਨੂੰ ਇੰਪੈਕਟ ਮਿਲਿਆ
ਉਹ ਤੇ ਕੋਸ਼ਿਸ਼ ਇਹ ਸੀ ਕਿ ਆਪਣੇ ਪਿੰਡ ਦੀ ਨੂੰ ਪ੍ਰਮੋਟ ਕਰੀਏ। ਦੂਜਾ ਜਿਹੜੇ ਇੱਥੋਂ ਲੋਕ ਗਏ ਨੇ ਉਹ ਵੀ ਇਹਦੇ ਨਾਲ ਟੱਚ ਹੋਣ, ਸਾਡਾ ਤੇ ਮਕਸਦ ਇਹ ਸੀ। ਲੇਕਿਨ ਇਹ ਮਕਸਦ ਨੂੰ ਪੂਰਾ ਕਰਨ ਵਿੱਚ ਇੱਕ ਤੁਹਾਡਾ ਰਾਣਾ ਸਾਹਿਬ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨੇ ਆ। ਦੂਸਰਾ ਸਾਡੇ ਬਜ਼ੁਰਗ ਨੇ, ਇਹਨਾਂ ਦੀ ਵਜ੍ਹਾ ਤੋਂ ਸਾਡੇ ਜਿਹੜੇ ਇੱਥੋਂ ਦੇ ਸਿੱਖ ਵੀਰ ਗਏ ਨੇ ਉਹਨਾਂ ਨੂੰ ਇੱਕ ਸਾਡੇ ਇਸ ਪਿੰਡ ਨਾਲ ਦੁਬਾਰਾ 75 ਸਾਲ ਬਾਅਦ ਕਨੈਕਟ ਹੋਣ ਦਾ ਮੌਕਾ ਮਿਲਿਆ। ਤੇ ਸਾਡੀ ਤੇ ਇਨਸ਼ਾਅੱਲਾ ਹੋਰ ਵੀ ਅੱਗੇ ਵੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੀਏ। ਸਾਡੇ ਪਿੰਡ ਦੇ 2 ਲੰਬੜਦਾਰ ਸਨ, ਇੱਕ ਸ਼ੰਗਾਰਾ ਲੰਬੜ ਸਨ, ਇੱਕ ਸਰਦਾਰ ਖੇੜਾ ਸਿੰਘ ਲੰਬੜਦਾਰ ਸੀ। ਸਰਦਾਰ ਖੇੜਾ ਸਿੰਘ ਦੀ ਫੈਮਿਲੀ ਇਸ ਵਕਤ ਮਮੂਦਪੁਰ ਪਟਿਆਲਾ ਬੈਠੀ ਏ। ਉਹਨਾਂ ਦਾ ਬੇਟਾ ਅੱਗੋਂ ਦਲੀਪ ਸਿੰਘ ਜਿਨ੍ਹਾਂ ਦੀ ਤੁਹਾਨੂੰ ਸਟੋਰੀ ਦੱਸੀ ਨੇ ਬਜ਼ੁਰਗਾਂ ਨੇ ਕਿ ਉਹ ਕਿਸ ਤਰ੍ਹਾਂ ਆਪਣੀ ਬੇਗਮ ਨੂੰ ਲੈਣ ਆਇਆ ਘੋੜੇ ਤੇ, ਠੀਕ ਹੈ, ਤੇ ਲੈ ਕੇ ਗਿਆ। ਫਿਰ ਇਥੋਂ ਉਹ ਇੱਥੇ ਰਹਿ ਗਈ ਸੀ, ਹਾਂਜੀ, ਉਹ ਫਿਰ ਜਾ ਕੇ ਠੀਕ ਹੋ ਗਏ ਹਾਣੇ। ਤੇ ਉਹਨਾਂ ਦਾ ਜਿਹੜੇ ਪੋਤਰਾ ਏ ਹਰਮਿੰਦਰ ਸਿੰਘ ਵੜੈਚ, ਉਹਨੇ ਜਦੋਂ ਇਹ ਵੀਡੀਓ ਵੇਖੀ ਤੇ ਮੇਰਾ ਅੱਗੇ ਵੀ ਉਹਦੇ ਨਾਲ ਰਾਬਤਾ ਹੈ ਸੀ, ਲੇਕਿਨ ਉਹਨੂੰ ਬੜਾ ਅੱਛਾ ਲੱਗਾ, ਬੜਾ ਖੁਸ਼ ਹੋਇਆ। ਉਹਨੇ ਮੈਨੂੰ ਰਿਕੁਐਸਟ ਕੀਤੀ ਕਿ ਬਜ਼ੁਰਗਾਂ ਨੂੰ, ਜਿਹੜੇ ਸਾਡੇ ਪਿੰਡ ਦੇ ਬਜ਼ੁਰਗ ਨੇ ਨਾ, ਕਮ ਸੇ ਕਮ ਉਹਨਾਂ ਨੂੰ ਮੇਰੇ ਵੱਲੋਂ ਕੋਈ ਤੋਹਫਾ ਜ਼ਰੂਰ ਦੇਣਾ ਹੈ, ਤੁਸੀਂ ਜਿਵੇਂ ਵੀ ਹੋ ਸਕਦਾ ਉਹਨਾਂ ਨੂੰ ਤੋਹਫਾ ਜ਼ਰੂਰ ਦੇਣਾ। ਮੈਂ ਕਿਹਾ ਕੋਈ ਨਹੀਂ, ਗੱਲ ਗੱਲਾਂ ਖੈਰ ਕਰੇ, ਤੋਹਫਾ ਦੇਵਾਂਗੇ। ਉਹਨਾਂ ਨੇ ਕਿਹਾ ਨਹੀਂ, ਇੱਕ ਸੈਕੰਡ ਵੀਡੀਓ ਵੀ ਬਣਾਉਣੀ ਹੈ ਮੇਰੀ ਫੈਮਿਲੀ ਦੇ ਰਿਲੇਟਡ ਵੀ, ਤੇ ਨਾਲੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਕੋਈ ਤੋਹਫਾ ਵੀ ਦੇਣਾ। ਮੈਂ ਕਿਹਾ ਚਲੋ ਇਨਸ਼ਾਅੱਲਾ ਸੈਕੰਡ ਵੀਡੀਓ ਵੀ ਬਣਾਵਾਂਗੇ ਤੇ ਤੋਹਫਾ ਵੀ ਦੇਵਾਂਗੇ। ਉਹਦੇ ਵਿੱਚ ਫਿਰ ਅਸੀਂ ਚਾਦਰਾਂ ਲਿਆਂਦੀਆਂ ਨੇ, ਉਹ ਬਜ਼ੁਰਗਾਂ ਨੂੰ ਦਿੰਦੇ ਆ, ਠੀਕ ਹੈ। ਇਹ ਬਜ਼ੁਰਗੋ ਸਰਦਾਰ ਖੇੜਾ ਸਿੰਘ ਲੰਬੜਦਾਰ ਸੀ ਜਿਹੜਾ, ਉਹਦੇ ਪੋਤਰੇ ਨੇ ਤੁਹਾਨੂੰ ਚਾਦਰਾਂ ਭੇਜੀਆਂ ਨੇ, ਠੀਕ ਹੈ। ਹਾਂਜੀ ਉਹਨਾਂ ਨੇ, ਉਹ ਆਪ ਹੁੰਦੇ ਨੇ ਇੰਗਲੈਂਡ, ਉਹਨਾਂ ਨੇ ਚਾਦਰਾਂ ਭੇਜੀਆਂ ਨੇ, ਠੀਕ ਹੈ। ਤੇ ਮੈਂ ਫਰਦਨ ਇਹਨਾਂ ਨੂੰ ਬਜ਼ੁਰਗਾਂ ਨੂੰ ਦਿੰਦਾ ਵਾਂ। ਇੰਨਾ ਸਾਥ ਥੋੜਾ ਇਹ ਲਓ ਜੀ, ਇੰਨਾ ਸਾਥ ਥੋੜਾ ਮਾਸ਼ਾਅੱਲਾ ਇੰਨਾ ਸਾਥ ਥੋੜਾ ਜੀ, ਬੜੀ ਭਾਈ ਬੜੀ ਗੱਲ ਹੈ। ਬੜੀ ਵੇਖੋ ਖੂਨ ਪਰ ਗਿਆ ਨਾ ਜਾ ਰਿਹਾ ਉਹਨਾਂ ਨੂੰ ਪਿਛਲੀਆਂ ਯਾਦਾਂ ਵੱਡਿਆਂ ਦੀਆਂ ਸਾਰੀਆਂ ਇਹ ਦਾ ਲਓ ਜੀ, ਇਹ ਬਜ਼ੁਰਗੋ ਤੁਹਾਡੇ ਵਾਸਤੇ ਚਾਦਰ, ਭਲਾ ਤੇ ਦਾਦੇ ਨੇ ਜਦੋਂ ਇਹ ਨਾਲੇ ਦੁਆ ਦਿਓ, ਦੁਆਵਾਂ ਦਿਓ ਉਹਨਾਂ ਨੂੰ। ਉਹਨਾਂ ਨੇ ਆਪਣੇ ਪਿੰਡ ਨੂੰ ਯਾਦ ਰੱਖਿਆ, ਤੁਹਾਨੂੰ ਯਾਦ ਰੱਖਿਆ, ਤੇ ਤੁਸੀਂ ਉਹਨਾਂ ਨੂੰ ਯਾਦ ਰੱਖਿਆ। ਦਾਦੇ ਨੇ ਜਦੋਂ ਘਰ ਜਾ ਕੇ ਦੱਸੇ ਨਾ ਆਪਣੇ ਜੀਆਂ ਨੂੰ, ਬਹੁਤ ਜੀ ਰਾਜੀ ਹੋਏ ਨੇ। ਯਾਰ ਬੜੇ ਹੁੰਦੇ ਨੇ ਕਿ ਮੈਂ ਨਾ ਇਮਾਨਦਾਰੀ ਦੀ ਗੱਲ ਜਾਣ ਹੀ ਨਹੀਂ ਛੱਡਦੇ ਜਦੋਂ ਕਿਤੇ ਫੋਨ ਕਰਦੇ ਨੇ। ਲੋ ਆ ਕਦੀ ਨਾ ਲਓ ਜੀ ਰਾਣਾ ਸਾਹਿਬ, ਸਪੈਸ਼ਲੀ ਤੁਹਾਡੇ ਵਾਸਤੇ ਭੇਜੀਏ। ਰਵਿੰਦਰ ਸਿੰਘ ਵੜਾਏ ਸਾਹਿਬ ਨੇ ਯੂਕੇ ਤੋਂ, ਠੀਕ ਹੈ। ਤੇ ਉਹਨਾਂ ਨੇ ਸਪੈਸ਼ਲੀ ਆਖਿਆ ਸੀ ਕਿ ਰਾਣਾ ਸਾਹਿਬ ਨੂੰ ਤੇ ਬਾਬੇ ਨਵਾਬ ਨੂੰ ਜ਼ਰੂਰ ਦੇਣੀ ਹੈ, ਠੀਕ ਹੈ, ਬਾਕੀ ਕਿਸੇ ਨੂੰ ਦੇ ਹੋਏ। ਨਹੀਂ ਹੋਇਆ, ਉਹਨਾਂ ਦਾ ਬੜਾ ਪਿਆਰ ਹੈ ਜਿਹੜਾ ਉਹਨਾਂ ਨੇ ਵੀਡੀਓ ਵੇਖ ਕੇ ਰਾਬਤਾ ਕਰਕੇ ਇਹਨਾਂ ਬਜ਼ੁਰਗਾਂ ਦੇ ਵਾਸਤੇ ਗਿਫਟ ਭੇਜੇ। ਹਾਂਜੀ, ਤੇ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਰੱਖਿਆ, ਆਪਣੇ ਪਿੰਡ ਵਾਲਿਆਂ ਨੂੰ ਯਾਦ ਰੱਖਿਆ ਜੀ ਬਿਲਕੁਲ। ਇਹੀ ਕਿ ਅਸੀਂ ਚਾਹੁੰਦੇ ਕਿ ਜਿੰਨੀਆਂ ਵੀ ਬਜ਼ੁਰਗ ਆਪਣੇ ਇੰਟਰਵਿਊ ਦਿੰਦੇ ਨੇ, ਹਾਂਜੀ, ਇਹਨਾਂ ਦੇ ਜਿਹੜੇ ਪਿੱਛੇ ਇਹਨਾਂ ਦੇ ਪਿੰਡਾਂ ਨੂੰ ਗਏ ਨੇ ਇੰਡੀਆ 'ਚ, ਹਾਂਜੀ, ਉਹ ਆਪਣੇ ਪਿੰਡਾਂ ਨਾਲ ਮਕਸਦ ਹੀ ਸਾਡਾ ਰਾਬਤਾ ਇਹ, ਰੱਖੇ। ਮਕਸਦ ਹੀ ਇਹ। ਜਿਹੜੀਆਂ ਉਹ ਕਤਾਈਆਂ ਗਲਤੀਆਂ ਹੋਈਆਂ ਉਸ ਵੇਲੇ, ਹਾਂਜੀ, ਜਿਹੜੀਆਂ ਲੋਕਾਂ ਨੇ ਕੀਤੀਆਂ, ਉਹਨੂੰ ਅਸੀਂ ਦੂਰ ਕੀਤਾ ਜਾਵੇ, ਪਿਆਰ ਨੂੰ ਵਧਾਇਆ ਜਾਵੇ। ਇਹ ਸਾਡਾ ਅਕਸਰ ਮਕਸਦ ਕੁਦਰਤੀ ਹੈ। ਵਾਹ ਵਾਹ ਦੀ ਸੀ ਹਾਂਜੀ। ਬਾਕੀ ਉਦੋਂ ਦੁੱਖ ਮੁੱਕਣ ਦੀ ਗੱਲ ਕੋਈ ਨਹੀਂ ਸੀ, ਇਸੇ ਤਰ੍ਹਾਂ ਹੀ ਹਵਾ ਹੀ ਵਗ ਗਈ ਸੀ ਉਦੋਂ। ਵਿੱਚ ਸ਼ੈਤਾਨ ਲੋਕ ਵੀ ਹੁੰਦੇ ਨੇ ਨਾ ਜੀ, ਉਧਰੋਂ ਸ਼ੈਤਾਨ ਦੀ ਗੱਲ ਠੀਕ ਆ ਨਸੀਰ ਵਿੱਚ ਸ਼ੈਤਾਨ ਲੋਕ ਬੜੇ ਸਨ। ਇੱਕ ਵਾਰੀ ਫੇਰ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਸਮਾਨ ਭੇਜਿਆ। ਜੀ ਤੇ ਤਈਆ ਭਾਈ ਦਾ ਬਹੁਤ ਬਹੁਤ ਹਾਂ ਜੀ, ਸ਼ੁਕਰੀਆ। ਸਾਰਿਆਂ ਦਾ ਜਿਹੜੇ ਬੇਟੇ ਨੇ ਇਹ ਚਾਦਰਾਂ ਸਾਡੇ ਵਾਸਤੇ ਘੱਲੀਆਂ ਨੇ, ਇਨਸ਼ਾਅੱਲਾ ਤਾਲਾ ਫਜ਼ਲੇ ਖੁਦਾ ਉਹਦੇ ਵਾਸਤੇ ਸੀ ਦੁਆ ਕਰਨੇ, ਉਹਨੂੰ ਅੱਲਾ ਕਾਇਮ ਦਾਇਮ ਰੱਖੇ, ਮਾਲ ਜਾਨ ਚ ਖੈਰ ਰਵੇ ਕਿਸ ਨੂੰ, ਅੱਲਾ ਉਹਦੀ ਤੰਦਰੁਸਤੀ ਦੇ, ਅੱਲਾ ਆਬਾਦ ਰੱਖੇ, ਅੱਲਾ ਤਾਲਾ ਸਦਾ ਹੀ ਆਬਾਦ ਰੱਖੇ ਭਾਈ ਨੂੰ। ਆਮੀਨ।
ਬਜ਼ੁਰਗੋ ਤੁਹਾਨੂੰ ਕਿਦਾਂ ਦਾ ਲੱਗਿਆ ਤੁਹਾਡੇ ਵਾਸਤੇ ਸਰਪ੍ਰਾਈਜ਼ ਗਿਫਟ ਮਿਲਿਆ ਤੁਹਾਨੂੰ ਇਹ ਖੇੜੇ ਲੰਬੜ ਵਾਲੋ ਸਮਝ ਲਓ ਤੁਹਾਨੂੰ ਆਈਆਂ ਨੇ ਦਲੀਪ ਸਿੰਘ ਅਸੀਂ ਤਾਂ ਅੰਨੇ ਸਤਾ ਹੀ ਸਾਨੂੰ ਯਾਦ ਕਰਦੇ ਰਹਿਣ ਜਿਨ੍ਹਾਂ ਤੇ ਸਾਡੀ ਜ਼ਿੰਦਗੀ ਹੈ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹੀਏ। ਸਹੀ ਹਾਂ ਏਡੇ ਕਰਮਾਂ ਵਾਲੇ ਲੋਕ ਨੇਕ ਸਨ, ਬਹੁਤ ਅੰਗ ਪ੍ਰਸ ਲੋਕ ਸਨ। ਤੇ ਹੁਣ ਤੇ ਜੀ ਲਹੂ ਸ਼ਫੈਦ ਹੋ ਗਏ ਨੇ ਪੁੱਤਰਾ। ਹੁਣ ਉਹ ਲੋਕ ਜਿਹੜੇ ਬਹੁਤ ਅੱਛੇ ਲੋਕ ਸਨ, ਅੱਛੇ ਬੜੇ ਖੇੜਾ ਦੇਖੋ ਲੰਬੜ। ਜੀ ਇਹ 75 ਸਾਲ ਬਾਅਦ ਅੱਜ ਤੁਹਾਨੂੰ ਉਹਨਾਂ ਦੀ ਚੌਥੀ ਪੀੜ੍ਹੀ ਜੇ ਯਾਦ ਕਰਦੀ ਪਈ ਹੈ ਨਾ, ਰੱਖਦੀ ਪਈ ਹੈ ਯਾਦ, ਬੜਾ- ਠੀਕ ਹੈ। ਨਹੀਂ ਤੇ ਇਹ ਉਹਨਾਂ ਦੀ ਵੀ ਬੜੀ ਮਿਹਰਬਾਨੀ ਹੈ ਹਾਂ। ਤੇ ਇਹ ਤੁਹਾਡੀ ਸਭ ਤੋਂ ਵੱਡੀ ਮਿਹਰਬਾਨੀ ਕਿ ਤੁਸੀਂ ਵੀ ਉਹਨਾਂ ਨੂੰ ਯਾਦ ਰੱਖਿਆ ਤੇ ਉਹਨਾਂ ਵੀ ਤੁਹਾਨੂੰ ਯਾਦ ਰੱਖਿਆ। ਤੇ ਖੇੜਾ ਲੰਬੜ ਬੜਾ ਚੌਰੀ ਜਨਾਬ ਬੰਦਾ ਸੀ, ਠੀਕ ਹੋ ਗਿਆ ਬਜ਼ੁਰਗੋ। ਬਹੁਤ ਅੱਛੇ ਲੋਕ ਸਨ ਜੀ, ਬਹੁਤ ਹੀ ਅੱਛੇ ਲੋਕ। ਸਾਨੂੰ ਅੱਲਾਹ ਤਾਲਾ ਉਹਨੂੰ ਇਦੋਂ ਵੀ ਬਹੁਤਾ ਦੇ ਤੇ ਉਹਦੀ ਹਯਾਤੀ ਅੱਲਾ ਕਰੇ ਤੇ ਸਾਨੂੰ ਫਿਰ ਵੀ ਯਾਦ ਕਰਦਾ ਰਹੇ, ਅਸੀਂ ਉਹਨੂੰ ਕਰਦੇ ਰਹੀਏ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।